ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਸੋਮਵਾਰ ਹੈ, 2022 ਦਾ ਦਿਨ ਸੋਮਵਾਰ ਤੇ ਤਰੀਕ ਅੱਜ 28 ਨਵੰਬਰ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮੈਂਜੂ ਗੁਰਸਰੀਗਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਮੈਂਜੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਨਜ਼ਰ ਸਪਾਂਸਰਸ ਦੇ ਉੱਤੇ ਤੇ ਉਹਨਾਂ ਦਾ ਧੰਨਵਾਦ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਲ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਟਾਨੇਲਾ ਦੀ ਲੋਕੇਸ਼ਨ ਹੈ, ਨੰਬਰ ਹੈ 209 277 0113 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਪਹਿਲੀ ਖਬਰ ਤੋਂ ਸ਼ੁਰੂਆਤ ਕਰਗੇ ਆਪਾਂ ਤੇ ਗੱਲ ਕਰਗੇ ਕਮਲਜੀਤ ਬਰਾੜ ਦੀ। ਕਾਂਗਰਸ ਪਾਰਟੀ ਨੇ ਕਮਲਜੀਤ ਬਰਾੜ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜੀ। ਹਾਂਜੀ ਦੇਖੋ, ਕਮਲਜੀਤ ਸਿੰਘ ਬਰਾੜ ਨੂੰ ਜਿਹੜਾ ਪਾਰਟੀ ਚੋਂ ਇਹਨਾਂ ਨੇ ਐਕਸਪੈਲ ਕੀਤਾ ਵਾ ਜੀ ਤਾਂ ਉਹਦੇ ਵਿੱਚ ਕੋਈ ਜਿਹੜਾ ਲੈਟਰ ਆ ਉਹ ਤਾਂ ਬਹੁਤਾ ਜ਼ਿਆਦਾ ਚੀਜ਼ ਨੂੰ ਪ੍ਰਭਾਸ਼ਿਤ ਨਹੀਂ ਕਰਦਾ। ਉਹਦੇ ਚ ਕੋਈ ਜ਼ਿਆਦਾ ਤਫਸੀਲ ਨਹੀਂ ਹੈਗੀ। ਸਿਰਫ ਤੇ ਸਿਰਫ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਕਿ ਅਸੀਂ ਹੁਣ ਪਾਰਟੀ ਚੋਂ ਕੱਢ ਰਹੇ ਹਾਂ, ਬਸ ਇੰਨਾ ਹੀ ਲਿਖਿਆ ਹੈ। ਪਰ ਇਸ ਤੋਂ ਬਾਅਦ ਕਿਉਂਕਿ ਕਮਲਜੀਤ ਸਿੰਘ ਬਰਾੜ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਥੋੜਾ ਜਿਹਾ ਲੀਡ ਲੈ ਗਿਆ, ਇਸ ਕਰਕੇ ਲੈ ਕੇ ਕਿ ਉਹਨਾਂ ਨੇ ਇਸ ਮਾਮਲੇ ਨੂੰ ਖੂਬ ਭੁਨਾਇਆ। ਜੀ ਕਿਉਂਕਿ ਬੇਸਿਕਲੀ ਕੀ ਹੈ ਕਿ ਕਾਂਗਰਸ ਦੇ ਵਿੱਚ ਕੁਝ ਚੀਜ਼ਾਂ ਪਰਸਨਲ ਚੱਲਦੀਆਂ ਨੇ, ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਅੰਦਰ ਖਾਤੇ ਚੱਲਦੀਆਂ, ਕੁਝ ਚੀਜ਼ਾਂ ਬਾਹਰ ਆ ਜਾਂਦੀਆਂ ਨੇ। ਤੇ ਇਹ ਵੈਸੇ ਤਾਂ ਲੜਾਈ ਜਿਹੜੀ ਹੈ ਇਹਨਾਂ ਲੀਡਰਾਂ ਦੀ ਤਕਰੀਬਨ ਕਹਿ ਲਓ ਕਿ ਪਰਸਨਲ ਹੈ, ਕਿਉਂਕਿ ਉੱਥੇ ਗੁੱਟ ਬਣੇ ਨੇ, ਧੜੇ ਬਣੇ ਨੇ। ਔਰ ਤੁਹਾਨੂੰ ਯਾਦ ਹੋਏਗਾ ਇਹਨਾਂ ਦੇ ਪਿਤਾ ਜੀ ਨੇ ਤੇ ਹੱਥਾਂ ਨੂੰ ਤਲੀਆਂ ਨੂੰ ਥੁੱਕ ਲਾ ਕੇ ਨਵਜੋਤ ਸਿੰਘ ਸਿੱਧੂ ਦੇ ਅੰਦਾਜ਼ ਦੇ ਵਿੱਚ ਘੁਮਾ ਕੇ ਬੈਠ ਆਖਿਆ ਸੀਗਾ ਕਿ ਸ਼ੌਕੇ ਹੁਣ ਵੇਖਿਓ ਕਿਵੇਂ ਵੱਜਦੇ। ਤਾਂ ਗੱਲ ਇਹ ਆ ਕਿ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਸਾਫ਼ ਹੁੰਦੀਆਂ ਨੇ, ਸਪਸ਼ਟ ਹੁੰਦੀਆਂ ਨੇ ਕਿ ਕਾਂਗਰਸ ਦੇ ਵਿੱਚ ਇਹ ਜਿਹੜੀ ਧੜੇਬੰਦੀ ਹੈ ਲੰਬੇ ਸਮੇਂ ਤੋਂ ਜੋ ਚੱਲ ਰਹੀ ਹੈ ਉਹ ਚੱਲ ਰਹੀ ਹੈ, ਜੋ ਚੱਲਦੀ ਹੈ ਉਹ ਚੱਲ ਵੀ ਰਹੀ ਹੈ। ਤਾਂ ਗੱਲ ਕੀ ਹੈ ਕਿ ਅਸਲ 'ਚ ਬਹਾਨਾ ਤੇ ਇਹ ਬਣਾਇਆ ਗਿਆ, ਵੈਸੇ ਜਿਵੇਂ ਮੈਂ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਤਾਂ ਹੁਣ ਪ੍ਰਨੀਤ ਕੌਰ ਨਾਲ ਵੱਧ ਕੋਈ ਕਰਦਾ ਹੀ ਨਹੀਂ ਪਿਆ ਇਸ ਟਾਈਮ। ਕਿਉਂ? ਕਿਉਂਕਿ ਦੇਖੋ ਗੱਲ ਕੀ ਹੈ ਕਿ ਜਿਸ ਵੇਲੇ ਅਮਰਿੰਦਰ ਸਿੰਘ ਜਾ ਕੇ ਉੱਥੇ ਯੂਕੇ ਦੇ ਵਿੱਚ ਇਲਾਜ ਕਰਵਾ ਰਹੇ ਸਨ ਤਾਂ ਭਾਜਪਾ ਦੇ ਨਾਲ ਜਿਹੜਾ ਰਲੇਵਾਂ ਹੋਇਆ ਸੀ, ਰਲੇਵੇਂ ਦੀ ਖਬਰ ਵੀ ਸਭ ਤੋਂ ਪਹਿਲਾਂ ਸ਼ਾਇਦ ਅਸੀਂ ਦਿੱਤੀ ਸੀਗੀ। ਤਾਂ ਉਹ ਰਲੇਵੇਂ ਵਾਲੀ ਜਿਹੜੀ ਖਬਰ ਸੀ ਉਹ ਕਿੱਥੋਂ ਨਿਕਲੀ ਸੀ? ਮੋਤੀ ਮਹਿਲ ਚੋਂ। ਤਾਂ ਮੋਤੀ ਮਹਿਲ ਚੋਂ ਇੱਕ ਮੀਟਿੰਗ ਹੋਈ ਸੀ, ਉਸ ਮੀਟਿੰਗ ਦੀ ਜਿਹੜੀ ਪ੍ਰਧਾਨਗੀ ਕੀਤੀ ਸੀ ਉਹ ਬੀਬੀ ਪ੍ਰਨੀਤ ਕੌਰ ਨੇ ਕੀਤੀ ਸੀ। ਤਾਂ ਤੁਸੀਂ ਹਿਸਾਬ ਲਾ ਲਓ ਕਿ ਮੈਂਬਰ ਪਾਰਲੀਮੈਂਟ ਕਿਹੜੀ ਪਾਰਟੀ ਤੋਂ ਨੇ, ਕਿਹੜੀ ਸੀਟ ਤੋਂ ਨੇ, ਕਿਹੜੇ ਚੋਣ ਨਿਸ਼ਾਨ ਉੱਤੇ ਨੇ, ਤਾਂ ਉਹ ਕਿਹੜੀ ਉਹ ਮੀਟਿੰਗ ਕਰ ਰਹੇ ਨੇ। ਤਾਂ ਚਲੋ ਉਹ ਖਬਰਾਂ ਜਿਹੜੀਆਂ ਸੀ ਬਣੀਆਂ, ਸਾਰੀ ਗੱਲਬਾਤ ਹੋਈ। ਤੇ ਵੈਸੇ ਜੇ ਤੁਸੀਂ ਦੇਖੋਗੇ ਪਾਰਟੀ ਵਿਰੋਧੀ ਗਤੀਵਿਧੀਆਂ ਤਾਂ ਇਹਨਾਂ ਦੇ ਕਈ ਬੰਦਿਆਂ ਨੇ ਕੀਤੀਆਂ ਨੇ, ਅਨੁਸ਼ਾਸਨਹੀਨਤਾ। ਪਰ ਉਹਦੇ ਚ ਕੀ ਹੈ ਕਿ ਉਹ ਸਾਰੀਆਂ ਚੀਜ਼ਾਂ ਦਬ ਜਾਂਦੀਆਂ ਨੇ, ਪਰ ਖਾਸ ਜਿਹੜੇ ਕਿਸੇ ਵਿਰੋਧੀ ਦੇ ਬੰਦੇ ਹੁੰਦੇ ਉਹਨਾਂ ਨੂੰ ਨੁਕਰੇ ਲਾ ਦਿੱਤਾ ਜਾਂਦਾ ਹੈ। ਇੱਕ ਮਿਸਾਲ ਹੋਰ ਹੈ ਕਿ ਜਿਹੜੇ ਹੈਗੇ ਨੇ ਲਾਲੀ, ਨਰਿੰਦਰਪਾਲ ਲਾਲੀ, ਪਟਿਆਲੇ ਤੋਂ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਸਾਥੀ ਸੀਗੇ। ਹਾਂ, ਉਹਨਾਂ ਨੇ ਇਹ ਅਨੁਸ਼ਾਸਨਹੀਨਤਾ ਜ਼ਰੂਰ ਕੀਤੀ ਕਿ ਰਾਜਾ ਵੜਿੰਗ ਵਾਲੇ ਧਰਨੇ ਚ ਨਹੀਂ ਗਏ, ਉਹਨਾਂ ਨੇ ਅਲੱਗ ਲਾ ਲਿਆ। ਪਰ ਇਹੋ ਜਿਹਾ ਕੰਮ ਤੇ ਅੱਛਾ ਤੁਸੀਂ ਜੇ ਦੇਖੋਗੇ ਤੇ ਇੱਕ ਧਰਨਾ ਅੱਡ ਲੱਗਾ, ਇੱਕ ਦਾ ਮੁੰਡਾ ਹੀ ਅੱਡ ਖਲੋ ਗਿਆ ਸੀ ਆਜ਼ਾਦ ਆਪਣੇ ਕੈਂਡੀਡੇਟ ਦੇ ਉਲਟ। ਹਾਂਜੀ, ਤਾਂ ਮਤਲਬ ਕਿ ਇਹ ਕਾਂਗਰਸ ਦੀ ਵਿਪਤਾ ਰਹੀ ਹੈ ਕਿ ਇਹਨਾਂ ਦਾ ਸਟੈਂਡਰਡ ਜਿਹੜਾ ਉਹ ਇੱਕਸਾਰ ਨਹੀਂ ਰਹਿੰਦਾ। ਮੈਂ ਮੰਨਦਾ ਇੱਕਸਾਰ ਨਹੀਂ ਰਹਿੰਦਾ, ਤਾਂ ਇਹਨਾਂ ਨੇ ਬਣਾਇਆ ਤੇ ਇਹੋ ਆ। ਪਰ ਅਸਲ ਦੇ ਵਿੱਚ ਸਮਝਿਆ ਜਾਂਦਾ ਕਿ ਕਮਲਜੀਤ ਸਿੰਘ ਬਰਾੜ ਕਿਉਂਕਿ ਪੰਥਕ ਸੋਚ ਵਾਲਾ ਨੌਜਵਾਨ ਆ,
ਉਹ ਅਮਰਤਪਾਲ ਸਿੰਘ ਤੋਂ ਵੀ ਮੁਤਾਸਰ ਹੈ, ਕਿਤੇ ਨਾ ਕਿਤੇ ਕਹਿ ਲਓ ਕਿ ਇੰਦਰਾ ਗਾਂਧੀ ਦਾ ਵੀ ਬਹੁਤ ਆਲੋਚਕ ਹੈ, ਸਿੱਖ ਕਤਲੇਆਮ ਦੀ ਵੀ ਗੱਲ ਕਰ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਖੁੱਲੀਆਂ ਗੱਲਾਂ ਜਿਹੜੀਆਂ ਨੇ ਉਹ ਮੂੰਹ ਪਰ ਮਾਰਦਾ ਹੈ। ਤਾਂ ਕਿਤੇ ਨਾ ਕਿਤੇ ਉਹ ਚੀਜ਼ ਜਿਹੜੀ ਕਿ ਪਿਛਲੇ ਦਿਨਾਂ ਦੀ ਕਾਫੀ ਚਰਚਿਤ ਹੋਈ, ਜਿਵੇਂ ਇਹਨਾਂ ਦਾ ਇੱਕ ਹੋਰ ਸੀਗਾ, ਉਹ ਛੋਟਾ ਲੀਡਰ ਸੀਗਾ, ਉਹਨੂੰ ਵੀ ਅਮਰਤਪਾਲ ਸਿੰਘ ਦੀਆਂ ਕੋਈ ਵੀਡੀਓ ਸ਼ੇਅਰ ਕਰਨ ਦੇ ਚਲਦਿਆਂ ਉਹਨੂੰ ਵੀ ਪਾਰਟੀ ਚੋਂ ਕੱਢ ਦਿੱਤਾ ਸੀਗਾ। ਤਾਂ ਅਸਲ 'ਚ ਕਾਰਨ ਇਹ ਦੱਸੇ ਜਾ ਰਹੇ ਆ ਕਿ ਜੋ ਕਮਲਜੀਤ ਸਿੰਘ ਬਰਾੜ ਦੀ ਇੱਕ ਕਹਿ ਲਓ ਕਿ ਪੰਥਕ ਸੋਚ ਹੈ, ਜੋ ਕਾਂਗਰਸ ਦੀਆਂ ਸ਼ਾਇਦ ਇਹਨਾਂ ਨੂੰ ਲੱਗਦਾ ਕਿ ਵੈਲਿਊਜ਼ ਦੇ ਉਲਟ ਹੈ, ਤਾਂ ਉਹਨਾਂ ਨੇ ਕੱਢ ਦਿੱਤਾ। ਪਰ ਸਵਾਲ ਇਹ ਵੱਡਾ ਹੁੰਦਾ ਹੈ ਪੈਦਾ ਕਿ ਬਈ ਜਦੋਂ ਤੱਕ ਕੋਈ ਬੰਦਾ ਕਿਸੇ ਮਾਮਲੇ ਦੇ ਵਿੱਚ ਨਾਮਜ਼ਦ ਨਹੀਂ ਹੈ, ਜੇ ਕੋਈ ਉਹਦੇ ਤੋਂ ਮੁਤਾਸਰ ਹੈ, ਤਾਂ ਤੁਸੀਂ ਕਿਉਂ ਅਜਿਹਾ ਕਦਮ ਚੁੱਕ ਰਹੇ ਹੋ ਜੇ ਇਹਦਾ ਚੱਲਦਿਆਂ ਕਰ ਰਹੇ ਨੇ। ਦੂਜੀ ਗੱਲ ਕਿ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਵਿੱਚ ਐਸੇ ਵੀ ਐਮਐਲਏ ਬਣੇ ਨੇ ਜਿਨ੍ਹਾਂ ਨੇ ਖਾੜਕੂਵਾਦ ਸੰਘਰਸ਼ ਦੇ ਵਿੱਚ ਹਥਿਆਰਬੰਦ ਐਕਸ਼ਨ ਕੀਤੇ ਹੋਏ ਨੇ। ਗੱਲਾਂ ਤੇ ਬਹੁਤ ਨੇ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਪੈਮਾਨਾ ਇਕਸਾਰ ਨਹੀਂ ਰਹਿੰਦਾ। ਕਾਂਗਰਸ ਦੀ ਇਹ ਦਿੱਕਤ ਹੈ, ਪਰੇਸ਼ਾਨੀ ਹੈ। ਤਾਂ ਕਮਲਜੀਤ ਸਿੰਘ ਬਰਾੜ ਨੂੰ ਵੈਸੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ, ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਬੰਦੇ ਦਾ ਪ੍ਰਚਾਰ ਹੋ ਜਾਂਦਾ। ਜਿਹੜੇ ਬਰਾੜ ਫੈਮਿਲੀ ਵਾਲਿਆਂ ਨੂੰ ਇਹ ਪਾਣੀ ਪੀ ਪੀ ਕੇ ਕੋਸਦੇ ਸਨ ਫੇਸਬੁੱਕ ਹੀ, ਜਦੋਂ ਕ੍ਰੈਸ਼ਰ ਵਾਲਾ ਮਾਮਲਾ ਸੀਗਾ, ਅੱਜ ਉਹਨਾਂ ਨੇ ਫਿਰ ਹੀਰੋ ਬਣਾ ਲਿਆ ਬਈ। ਤਾਂ ਕਿਸੇ ਟਾਈਮ ਇਹ ਟੱਬਰ ਦੁਹਾਈਆਂ ਦਿੰਦਾ ਸੀਗਾ ਕਿ ਸਾਡਾ ਕਸੂਰ ਨਹੀਂ ਹੈਗਾ, ਅਸੀਂ ਤਾਂ ਅਮਰਿੰਦਰ ਸਿੰਘ ਦੇ ਉਲਟ ਬੋਲੇ ਤੇ ਸਾਡੇ ਤੇ ਆਹ ਕੰਮ ਹੋ ਗਿਆ, ਕਾਰਵਾਈ ਹੋ ਗਈ ਹੈ। ਪਰ ਉਦੋਂ ਉੱਥੇ ਦੁਨੀਆ ਦਾ ਪੈਮਾਨਾ ਕੁਝ ਵੱਖਰਾ ਸੀਗਾ। ਤਾਂ ਖੈਰ ਗੱਲ ਇਹ ਹੈ ਕਿ ਰਾਜਾ ਵੜਿੰਗ ਹੁਣ ਜਿਸ ਤਰ੍ਹਾਂ ਚੱਲ ਰਹੇ ਆ, ਰਾਜਾ ਵੜਿੰਗ ਨੇ ਕਾਫੀ ਕਹਿ ਲਓ ਕਿ ਐਕਸ਼ਨ ਤੇ ਕਰ ਦਿੱਤੇ ਨੇ। ਪਰ ਰੌਲਾ ਇਹ ਹੈ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਆਮਦ ਤੋਂ ਬਾਅਦ ਹੋ ਸਕਦਾ ਕਿ ਪਾਰਟੀ ਦੇ ਵਿੱਚ ਕੋਈ ਵੱਡਾ ਬਖੇੜਾ ਖੜਾ ਹੋ ਜਾਵੇ। ਕਿਉਂ ਮੈਂ ਕਾਹਤੋਂ ਕਹਿ ਰਿਹਾ ਵਾਂ? ਕਿਉਂਕਿ ਕਮਲਜੀਤ ਸਿੰਘ ਬਰਾੜ ਨੇ ਸੰਕੇਤ ਦੇ ਦਿੱਤਾ ਕਿ ਮੈਂ ਕਿਤੇ ਨਹੀਂ ਜਾਵਾਂਗਾ, ਅਸੀਂ ਇਹਨੂੰ ਭਜਾਵਾਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਭੱਜੇਗਾ, ਅਸੀਂ ਕਿਤੇ ਨਹੀਂ ਜਾ ਰਹੇ, ਇਹਨੂੰ ਭਾਰਤ ਪ੍ਰਧਾਨਗੀ ਤੋਂ ਵੀ ਹਟਾਵਾਂਗੇ, ਪਾਰਟੀ ਚੋਂ ਵੀ ਭਜਾਵਾਂਗੇ। ਤਾਂ ਇਹ ਜਿਹੜੀ ਗੱਲ ਹੈ ਉਹ ਕਾਫੀ ਕੁਝ ਕਹਿੰਦੀ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਧੜਾ ਜਿਹੜਾ ਆ ਉਹ ਇਕੱਠਾ ਹੋ ਜਾਵੇ ਨਵਜੋਤ ਸਿੰਘ ਸਿੱਧੂ ਦੇ ਆਉਣ ਤੋਂ ਪਹਿਲਾਂ। ਜੀ। ਅਗਲੀ ਖਬਰ ਦੇ ਵੱਲ ਵਧ ਗਏ ਮਿੰਟੂ ਜੀ, ਤੇ ਗੱਲ ਕਰੀਏ ਹਰਿਆਣੇ ਵਾਲਿਆਂ ਦੀ। ਹਰਿਆਣੇ ਵਾਲੇ ਕਹਿੰਦੇ ਵੀ ਸਟੇਸ਼ਨ ਦਾ ਨਾਮ ਵੀ ਬਦਲੋ ਤੁਸੀਂ। ਹਾਂਜੀ ਦੇਖੋ, ਜਿਹੜਾ ਹਰਿਆਣੇ ਵਾਲਿਆਂ ਦਾ ਕੰਮ ਆ, ਉਹ ਹਰਿਆਣੇ ਵਾਲੇ ਤਾਂ ਅਸੀਂ ਉਦੋਂ ਵੀ ਗੱਲ ਕਰਦੇ ਸਾਂ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਹਰਿਆਣੇ ਵਾਲੇ ਇਸ ਵੇਲੇ ਚੱਲ ਰਹੇ ਨੇ ਉਹੀ ਆ ਕਿ ਜਿਵੇਂ ਹੁਣ SYL ਤਾਂ ਨਿਕਲਣੀ ਨਹੀਂ ਹੈ, ਉਦੋਂ ਤੱਕ ਤਾਂ ਕੁਛ ਨਾ ਕੁਛ ਅਜਿਹਾ ਕਰਨਗੇ ਹੀ ਕਰਨਗੇ। ਜੀ। ਇਹਨਾਂ ਦੇ ਜਿਹੜੇ ਹੈਗੇ ਨੇ ਸਪੀਕਰ ਗਿਆਨ ਚੰਦ ਗੁਪਤਾ, ਅਸਲ 'ਚ ਵਿਧਾਨ ਸਭਾ ਵਾਲਾ ਮੁੱਦਾ ਵੀ ਇਹਨਾਂ ਹੀ ਚੱਕਿਆ ਸੀਗਾ। ਗਿਆਨ ਚੰਦ ਗੁਪਤਾ ਨੇ ਇੱਕ ਐਸਾ ਸੈਂਟੀਮੈਂਟ ਜਿਹੜਾ ਸੀਗਾ ਹਰਿਆਣੇ ਦੇ ਵਿੱਚ ਉਹ ਬਣਾਇਆ। ਇਹਨਾਂ ਨੇ ਕਿਹਾ ਸੀਗਾ ਕਿ ਸਾਡੇ 20 ਕਮਰੇ ਬਣਦੇ। ਹੁਣ ਪਿਛੋਕੜ ਵੀ ਦੱਸ ਦੇਣਾ ਤੁਹਾਨੂੰ ਕਿੱਥੋਂ ਗੱਲ ਚੱਲੀ ਸੀ ਵਿਧਾਨ ਸਭਾ ਦੀ। ਇਹਨਾਂ ਨੇ ਇਹ ਗੱਲ ਜਿਹੜੀ ਸੀ ਖੁੱਲ੍ਹੇਆਮ ਕਹੀ ਸੀਗੀ ਕਿ ਸਾਡੇ ਹਿੱਸੇ ਦੇ 20 ਕਮਰੇ ਪੰਜਾਬ ਦੱਬ ਕੇ ਬੈਠਾ ਵਿਧਾਨ ਸਭਾ ਕੰਪਲੈਕਸ 'ਚ, ਤਾਂ ਸਾਨੂੰ ਜਾਂ ਤਾਂ ਉਹ ਹਿੱਸਾ ਦੇ ਦੇਣ ਜਾਂ ਫਿਰ ਅਸੀਂ ਆਪਦੀ ਵਿਧਾਨ ਸਭਾ ਬਣਾਵਾਂਗੇ। ਕਾਰਨ ਇਹ ਹੈ ਕਿ ਸਾਡੇ ਕੋਲ ਜਗ੍ਹਾ ਘਟਦੀ ਚੱਲੀ ਜਾ ਰਹੀ ਹੈ ਤੇ ਗਾਂ ਫਿਰ ਹੱਦਬੰਦੀ ਹੋਣੀ ਆ ਤੇ ਹੱਦਬੰਦੀ ਦੇ ਵਿੱਚ ਸਾਡੀਆਂ ਸੀਟਾਂ ਵਧਣਗੀਆਂ ਤੇ ਅਸੀਂ ਕਿੱਧਰ ਜਾਈਏ। ਤਾਂ ਇਹ ਇੱਕ ਜਜ਼ਬਾਤੀ ਪੱਤਾ ਸੀਗਾ ਕਿ ਸਾਡੇ ਕਮਰੇ ਪੰਜਾਬ ਦੱਬ ਕੇ ਬੈਠਾ ਹੈ, ਸਾਨੂੰ ਪਾਣੀ ਵੀ ਨਹੀਂ ਦੇ ਰਹੇ ਤੇ ਸਾਡਾ ਹਿੱਸਾ ਇਧਰੋਂ ਵੀ ਨਹੀਂ ਦੇ ਰਹੇ। ਉਸ ਤੋਂ ਬਾਅਦ ਫਿਰ ਅੱਡ ਵਿਧਾਨ ਸਭਾ ਦਾ ਮੁੱਦਾ ਉੱਠਿਆ ਸੀ। ਇਹ ਪਿਛੋਕੜ ਹੈ ਇਸ ਮਾਮਲੇ 'ਚ। ਤਾਂ ਗੱਲ ਇਹ ਆ ਕਿ ਹੁਣ ਇਹਨਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਵਾ ਕਿ ਜਿਸ ਤਰ੍ਹਾਂ ਅੱਗੇ ਇਹਨਾਂ ਨੇ ਆਵਾਜ਼ ਚੁੱਕੀ ਤੇ ਬਾਅਦ ਦੇ ਵਿੱਚ ਉਹ ਕੰਮ ਹੋ ਵੀ ਗਿਆ, ਮੈਨੂੰ ਲੱਗਦਾ ਕਿ ਇਹ ਵੀ ਨਾ ਹੋ ਜਾਵੇ ਕਿਤੇ, ਕਿਉਂਕਿ ਇਹਨਾਂ ਨੇ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਚੰਡੀਗੜ੍ਹ ਦੇ ਨਾਲ ਕਿਹਾ ਕਿ ਪੰਚਕੂਲਾ ਲਾ ਕੇ ਰੱਖ ਦਿਓ। ਮਤਲਬ ਇਹਨਾਂ ਦਾ ਤਰਕ ਇਹ ਆ ਕਿ ਚੰਡੀਗੜ੍ਹ ਉਤਰਦੇ ਆ ਪੰਚਕੂਲਾ ਵਾਲੇ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਤੇ ਕਈ ਮਰਤਬਾ ਉਹ ਉਤਰਨ ਦੀ ਥਾਂ ਤੇ ਗਾਹ ਕਾਲਕਾ ਨਿਕਲ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਵੇਖੋ ਕਿੱਡੇ ਭੋਲੇ ਨੇ ਯਾਤਰੀ, ਇਹ ਨਹੀਂ ਪਤਾ ਲੱਗਦਾ ਕਿ ਚੰਡੀਗੜ੍ਹ ਦੇ ਨਾਲ ਪੰਚਕੂਲਾ, ਹੋਰ ਚੰਡੀਗੜ੍ਹ ਦੇ ਨਾਲ ਕਿਹੜਾ ਰੇਲਵੇ ਸਟੇਸ਼ਨ ਹੈ। ਬੜਾ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ ਇਹ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਕਹਿ ਤੇ ਇਸ ਵੇ ਦੇ ਨਾਲ ਰਹੇ ਨੇ, ਇਸ ਤਰੀਕੇ ਦੇ ਨਾਲ ਰਹੇ ਨੇ ਕਿ ਦੇਖੋ ਉੱਥੇ ਯਾਤਰੀ ਗੱਚਾ ਖਾ ਜਾਂਦੇ ਨੇ, ਉਹ ਗਾਹ ਨੂੰ ਨਿਕਲ ਜਾਂਦੇ ਨੇ, ਕਿਉਂਕਿ ਚੰਡੀਗੜ੍ਹ ਦੇ ਨਾਂ ਦੇ ਨਾਲ ਕੋਈ ਦੂਸਰਾ ਨਾਮ ਨਹੀਂ ਹੈਗਾ। ਉਹ ਚੰਡੀਗੜ੍ਹ ਦੇ ਭੁਲੇਖੇ ਸਮਝਦੇ ਆ ਕਿ ਪੰਚਕੂਲਾ ਅੱਗੇ ਆਏਗਾ ਤੇ ਪੰਚਕੂਲਾ ਦੀ ਬਜਾਏ ਗਾਂ ਕਾਲਕਾ ਆ ਜਾਂਦਾ। ਮਤਲਬ ਕਿ ਵੇਖ ਲਓ ਜਿਵੇਂ ਸਾਰੇ ਨਾ ਜਵਾਕ ਹੀ ਇਹਨਾਂ ਨੂੰ ਸੁਣ ਰਹੇ ਹੋਣ, ਰੋਟੀ ਨੂੰ ਚੋਚੀ ਦੱਸਣ ਵਾਲੇ। ਭਾਈ ਤੁਸੀਂ ਜੋ ਕਰ ਰਹੇ ਜੇ ਸਭ ਨੂੰ ਪਤਾ ਆ, ਸਭ ਨੂੰ ਪਤਾ
ਤੁਸੀਂ ਜਿਸ ਤਰੀਕੇ ਨਾਲ ਕਰ ਰਹੇ ਹੋ ਉਹ ਤਰੀਕਾ ਵੇਖਣ ਵਾਲਾ ਹੈ। ਤਾਂ ਖੈਰ ਸਾਡੇ ਬੰਦੇ ਤੁਹਾਨੂੰ ਪਤਾ ਹੀ ਹੈ ਸਿਆਸਤਦਾਨ, ਉਹ ਹਾਲੇ ਨਹੀਂ ਬੋਲਣਗੇ, ਜਦੋਂ ਉਹਨਾਂ ਨੇ ਨਾਂ ਨੂੰ ਰੱਖ ਦਿੱਤਾ ਫੇਰ ਕਹਿਣਗੇ ਅਸੀਂ ਮੋਰਚਾ ਲਾਉਣ ਚੱਲੇ ਆ, ਤੇ 1 ਇੰਚ ਵੀ ਅਸੀਂ ਚੰਡੀਗੜ੍ਹ ਦਾ ਨਹੀਂ ਦਿਆਂਗੇ। ਤਾਂ ਇਹ ਗੱਲ ਆ ਕਿ ਚੰਡੀਗੜ੍ਹ ਦੇ ਨਾਮ ਦੇ ਨਾਲ ਜੇ ਪੰਚਕੂਲਾ ਲੱਗੇਗਾ ਤੇ ਇਹ ਗੱਲ ਜਿਹੜੀ ਆ ਕੋਈ ਹੋਰ ਵੀ ਕਹਿ ਸਕਦਾ ਪੰਜਾਬ ਵਾਲਾ ਜੀ, ਸਾਡਾ ਵੀ ਨਾਂ ਲਾਓ। ਮਤਲਬ ਕਿ ਜੋ ਪੇਰੈਂਟ ਸਟੇਟ ਹੈ ਉਹਨੂੰ ਤੁਸੀਂ ਹਰੇਕ ਮਾਮਲੇ 'ਚ ਪਿੱਛੇ ਰੱਖ ਰਹੇ ਹੋ। ਅੱਗੇ ਤੁਸੀਂ ਮੋਹਾਲੀ 에ਅਰਪੋਰਟ ਵਾਲੇ ਮਾਮਲੇ 'ਚ ਕੀ ਕੀਤਾ ਸਭਨਾਂ ਨੂੰ ਪਤਾ। ਜੇ ਨਾਂ ਤੇ ਸਹਿਮਤੀ ਬਣੀ ਤਾਂ ਤੁਸੀਂ ਸ਼ਹਿਰ ਵਾਲਾ ਆਖਿਆ ਕਿ ਜੇ ਮੋਹਾਲੀ ਦਾ ਰੱਖੋਗੇ ਤੇ ਨਾਲ ਸਾਡਾ ਵੀ ਨਾਂ ਵਿੱਚ ਚੜਾਓ। ਉਹਨਾਂ ਨੇ ਚੱਕ ਕੇ ਫਿਰ ਚੰਡੀਗੜ੍ਹ ਕਰ ਦਿੱਤਾ। ਤਾਂ ਖੈਰ ਇਹ ਹਰਿਆਣੇ ਵਾਲੇ ਜਿਹੜੇ ਕਰ ਰਹੇ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿਵੇਂ ਸਾਡੇ ਇੱਥੇ ਬਹੁਤ ਸਾਰੇ ਮਫਾਦ ਰਾਜਨੀਤੀ ਨਾਲ ਜੁੜਦੇ ਨੇ, ਉਦਾਂ ਹੀ ਉੱਥੇ ਵੀ ਇਹ ਰਾਜਨੀਤਿਕ ਗੇਮ ਹੈ। ਤਾਂ ਹੁਣ ਇਹਨਾਂ ਨੇ ਰੇਲਵੇ ਸਟੇਸ਼ਨ ਵਾਲਾ ਵੀ ਮੁੱਦਾ ਚੁੱਕ ਲਿਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬਾਦਲ ਵੇਲੇ ਜਦੋਂ ਸਰਕਾਰ ਸੀ ਬਾਦਲਾਂ ਦੀ, ਉਦੋਂ ਇਹ ਜ਼ਮੀਨ ਖਰੀਦੀ ਸੀ ਸਰਹੱਦੀ ਇਲਾਕੇ ਦੇ ਵਿੱਚ। ਉਹਦੇ ਹੁਣ ਕਾਗਜ਼ ਫਰੋਲਣ ਲੱਗੀ ਆਮ ਆਦਮੀ ਪਾਰਟੀ ਦੀ ਸਰਕਾਰ। ਦੇਖੋ ਕੀ ਹੈ ਕਿ ਇਹ ਕੁਛ ਜ਼ਮੀਨ ਖਰੀਦੀ ਗਈ ਸੀਗੀ। ਵੈਸੇ ਤਾਂ ਜ਼ਮੀਨ ਖਰੀਦਣ ਦਾ, ਵੇਚਣ ਦਾ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਇਤਿਹਾਸ ਹੈ। ਬਹੁਤ ਉਹਦੇ 'ਚ ਮੋਟਾ ਮਾਲ ਕਮਾਇਆ, ਕਈਆਂ ਨੇ ਬਹੁਤ ਮੋਟਾ ਮਾਲ ਜਿਹੜਾ ਹਾਸਲ ਕੀਤਾ ਵਾ। ਜੀ। ਅਸਲ 'ਚ ਕੀ ਹੈ ਕਿ ਇਹ ਜ਼ਮੀਨ ਜਿਹੜੀ ਖਰੀਦੀ ਗਈ ਸੀ, ਇਤਫਾਕਨ ਦੇਖੋ ਕਿ ਜਿਹੜਾ ਲੰਗਾ ਸੋਚਾ ਹੋਇਆ ਪਿਛਲੇ ਦਿਨੀ, ਇਹ ਖੇਤੀ ਮੰਤਰੀ ਹੁੰਦਾ ਸੀ ਉਦੋਂ, ਦੱਸਦੇ ਆ। ਤਾਂ ਗੱਲ ਇਹ ਹੈ ਕਿ 700 ਕਿੱਲਾ ਜ਼ਮੀਨ ਖਰੀਦਦੇ ਨੇ ਉਸ ਵੇਲੇ। ਇਹ ਕਾਹਦੇ ਵਾਸਤੇ ਖਰੀਦਦੇ ਨੇ? ਇਹ ਖਰੀਦੇ ਆ ਜੋ ਮਤਲਬ ਕਿ ਜਿਵੇਂ ਐਗਰੀਕਲਚਰ ਦੇ ਵਿੱਚ ਕੁਛ ਬੀ ਵਗੈਰਾ ਵਾਸਤੇ ਬਣਾਉਣ ਵਾਸਤੇ ਜਗ੍ਹਾ ਚਾਹੀਦੀ ਹੁੰਦੀ ਹੈ। ਤਾਂ ਮਤਲਬ ਇਹਨਾਂ ਨੇ ਜਿਹੜੀ ਉਹ ਜ਼ਮੀਨ ਖਰੀਦੀ ਆ 700 ਕਿੱਲਾ, ਉਹ ਜਾ ਕੇ ਜ਼ਮੀਨ ਖਰੀਦੀ ਹੈ ਤਾਰੋਂ ਪਾਰ। ਮਤਲਬ ਕਿ ਐਸੀ ਜ਼ਮੀਨ ਖਰੀਦ ਲਈ ਸਰਕਾਰ ਨੇ ਜਿਹੜੀ ਕਿ ਤਾਰੋਂ ਪਾਰ ਆ, ਤੇ ਜਿਹਦੇ ਵਿੱਚ ਐਂਟਰੀ ਵੀ ਤੁਸੀਂ BSF ਦੀ ਇਜਾਜ਼ਤ ਤੋਂ ਬਗੈਰ ਨਹੀਂ ਲੈ ਸਕਦੇ। ਹੁਣ ਧਾਲੀਵਾਲ ਸਾਹਿਬ ਕਹਿੰਦੇ ਆ ਕਿ ਬਈ ਉਸ ਟਾਈਮ ਇਹਨਾਂ ਨੇ 4-4.5 ਲੱਖ ਰੁਪਈਆ ਕਿੱਲੇ ਦਾ ਦਿੱਤਾ ਆ, ਜਿਹੜਾ ਕਿਸੇ ਵੀ ਸੂਰਤ ਦੇ ਵਿੱਚ ਜਾਇਜ਼ ਸਮਝਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਇਹਨਾਂ ਨੂੰ ਬਦਬੂ ਆ ਰਹੀ ਹੈ ਕਿ ਕੋਈ ਨਾ ਕੋਈ ਇੱਥੇ ਵੀ ਮਾਮਲਾ ਜਿਹੜਾ ਗੜਬੜ ਆ। ਤਾਂ ਇਹਨਾਂ ਨੇ ਹੁਣ ਜਾਂਚ ਪੜਤਾਲ ਜਿਹੜੀ ਹੈ ਕਿ ਖੋਲ ਦਿੱਤੀ ਹੈ, ਇਹ ਕਹਿ ਕੇ ਕਿ ਦੇਖੋ ਅਸੀਂ ਉਹਨਾਂ ਬੰਦਿਆਂ ਨੂੰ ਲੱਭ ਰਹੇ ਹਾਂ ਜਿਨ੍ਹਾਂ ਨੇ ਉਸ ਟਾਈਮ ਜ਼ਮੀਨ ਵੇਚੀ ਆ, ਕਿ ਕਿਵੇਂ ਵੇਚ ਗਏ, ਐਵੇਂ ਕਿਵੇਂ ਉਹਨਾਂ ਨੂੰ ਇੰਨੇ ਪੈਸੇ ਮਿਲ ਗਏ। ਤਾਂ ਇਹ ਹੁਣ ਦੇਖੋ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ, ਕਿਉਂਕਿ ਹੁਣ ਰਾਜਨੀਤੀ 'ਚ ਤੇ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਪ੍ਰਵੇਸ਼ ਹੋ ਹੀ ਗਿਆ, ਪਰੰਤੂ ਗੱਲ ਇਹ ਹੈ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਸਰਕਾਰ ਵੇਲੇ ਦੇ, ਕਿਉਂਕਿ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਤਾਂ ਕੀ ਕਿਸੇ ਨੇ ਪੁੱਛਣਾ, ਤੁਹਾਨੂੰ ਪਤਾ ਉਹ ਤਾਂ ਹੁਣ ਜ਼ਿੰਦਗੀ ਦੇ ਉਸ ਪੜਾਅ ਤੇ ਚਲੇ ਗਏ ਆ ਕਿ ਜਿਨ੍ਹਾਂ ਨੂੰ ਜਾਂਚ ਪੜਤਾਲ ਜਾਂ ਜੇਲ੍ਹ ਸ਼ੇਲ ਵਾਲਾ ਮਸਲਾ ਜਿਹੜਾ ਉਹਨੂੰ ਕੁਛ ਨਹੀਂ ਕਹੇਗਾ। ਤਾਂ ਜਿਹੜੇ ਦੂਸਰੇ ਹੋਣਗੇ ਅਫਸਰ ਜਾਂ ਕੋਈ ਉਸ ਟਾਈਮ ਦੇ, ਜਿਵੇਂ ਮੈਂ ਦੱਸਿਆ ਕਿ ਤਤਕਾਲੀ ਮੰਤਰੀ, ਇਹਨਾਂ ਨੂੰ ਘੇਰਾ ਪੈ ਸਕਦਾ ਹੈ। ਪਤਾ ਜੇ ਲੱਗ ਗਿਆ ਤਾਂ ਬਈ ਹਾਂ ਇਹ ਸਾਰਾ ਕੁਛ ਏਦਾਂ ਹੋਇਆ, ਇਹਦੇ ਵਿੱਚ ਕੀ ਕੁਛ ਇਹਨਾਂ ਨੇ ਕਮਾਇਆ ਖੱਟਿਆ, ਜਾਂ ਕਹਿ ਲਓ ਕਿ ਅੰਡਰ ਦਾ ਟੇਬਲ ਕੀ ਲੈਣ ਦੇਣ ਹੋਇਆ, ਜੇ ਇਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਡੈਫੀਨਿਟਲੀ ਇਸ ਮਾਮਲੇ ਦੇ ਵਿੱਚ ਐਕਸ਼ਨ ਹੋ ਸਕਦਾ। ਵੈਸੇ ਤਾਂ ਬੜੀਆਂ ਫਾਈਲਾਂ ਨੇ ਜਿਨ੍ਹਾਂ ਤੇ ਹੁਣ ਆਉਣ ਵਾਲੇ ਦਿਨਾਂ 'ਚ ਐਕਸ਼ਨ ਹੋਣਗੇ। ਹਾਲੇ ਤਾਂ ਐਕਸ਼ਨ ਤੁਹਾਨੂੰ ਪਤਾ ਉੱਥੇ ਹੋਣ ਡਏ ਨੇ, ਸਟੰਟ ਤੇ ਐਕਸ਼ਨ ਤੇ ਪੂਰੇ, ਉਹ ਆ ਗੁਜਰਾਤ। ਗੁਜਰਾਤ ਦੇ ਵਿੱਚੋਂ ਨਵੇੜ ਕੇ ਕੰਮ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਥੇ ਥੋੜਾ ਜਿਹਾ ਗਰਮਾ ਗਰਮੀ ਵਾਲਾ ਮਾਹੌਲ ਬਣੇਗਾ। ਕਿਉਂਕਿ ਇੱਕ ਚੀਜ਼ ਹੋਰ ਵੀ ਦੇਖੋ ਨਾ ਤੁਸੀਂ, ਕੋਟਕਪੂਰਾ ਗੋਲੀਕਾਂਡ ਦੀ ਵੀ ਜਾਂਚ ਜਿਹੜੀ ਆ ਬੜੀ ਤੇਜ਼ੀ ਨਾਲ ਚੱਲਣ ਡਈ ਆ। ਅੱਜ ਵੀ SIT ਨੇ ਬਿਆਨ ਦਰਜ ਕੀਤੇ ਨੇ ਉਸ ਕੇਸ ਦੇ ਵਿੱਚ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਕਿ ਜਿਹੜੇ ਜਾਤ ਆਧਾਰਿਤ ਨਾਂ ਵਾਲੇ ਸਕੂਲਾਂ ਦੇ ਨਾਂ ਰੱਖੇ ਨੇ, ਸਕੂਲਾਂ ਦੇ ਜਾਤ ਦੇ ਨਾਂ ਤੇ ਜਾਂ ਹੋਰ ਕਾਸਟ ਦੇ ਨਾਂ ਤੇ, ਤਾਂ ਉਹਨਾਂ ਦੀ ਲਿਸਟ ਬਣਾਉਣ ਦੇ ਜਿਹੜੇ ਹੁਕਮ ਆ ਉਹ ਦਿੱਤੇ ਗਏ ਨੇ। ਇਹਨਾਂ ਦੇ ਦਿਮਾਗ 'ਚ ਫਰਕ ਤੇ ਨਹੀਂ ਹੈਗਾ ਕਿ ਜਾਂ ਸਾਡੇ ਦਿਮਾਗ 'ਚ ਫਰਕ ਆ ਕਿ ਯਾਰ ਸਕੂਲਾਂ ਦੀ ਲਿਸਟ, ਗਵਰਨਮੈਂਟ ਕੋਲ ਸਕੂਲਾਂ ਦੀ ਲਿਸਟ ਹੀ ਹੈ ਨੀ ਗੀ। ਹੱਦ ਹੋ ਗਈ ਆ। ਇਹ ਕਿਹੜੇ ਯੁੱਗ 'ਚ, ਪੱਥਰ ਯੁੱਗ 'ਚ ਰਹਿੰਦੇ ਪਏ ਨੇ। ਮੈਂ ਤਾਂ ਹੈਰਾਨ ਆ ਕਿ ਸਾਰਾ ਕੁਛ ਤੁਹਾਡੇ ਕੋਲ ਹੈ, ਕੰਪਿਊਟਰ ਦੇ ਵਿੱਚ ਆ, ਸਾਰਾ ਰਿਕਾਰਡ ਇਹਨਾਂ ਦਾ ਡਿਜੀਟਲ ਆ। ਬਈ ਕਿਹੜੀ ਲਿਸਟ ਚਾਹੀਦੀ ਇਹਨਾਂ ਨੂੰ? ਹੱਦ ਹੋ ਗਈ ਹੈ। ਇਹ ਆਮ ਆਦਮੀ ਪਾਰਟੀ ਦੀ ਸਰਕਾਰ, ਇਹ ਤਮਾਸ਼ਾ ਲਾ ਰੱਖਿਆ ਇਹਨਾਂ ਨੇ। ਸਰਕਾਰ ਚਲਾ ਰਹੇ, ਕਰ ਕੀ ਰਹੇ ਨੇ?
ਜੀ ਬਿਲਕੁਲ। ਕਿ ਲਿਸਟਾਂ ਜਿਹੜੀਆਂ ਸਕੂਲਾਂ ਦੀਆਂ ਲਿਸਟਾਂ ਮੈਨੂੰ ਦੱਸੋ ਪ੍ਰਵੀਨ ਜੀ, ਹਾਂਜੀ। ਤੁਸੀਂ ਸਿਆਣੇ ਬਿਆਣੇ ਬੀਬੇ ਆਦਮੀ ਹੋ, ਮੈਨੂੰ ਜੀ ਦੱਸੋ ਕਿ ਸਕੂਲਾਂ ਦੇ ਨਾਵਾਂ ਦੀ ਲਿਸਟ ਨਹੀਂ ਹੋਏਗੀ ਬਿਲਕੁਲ ਸਰਕਾਰ ਹੋਏਗੀ, ਕੋਲ? ਬਿਲਕੁਲ। ਤੇ ਉਹਦੇ ਚ ਹਾਂਜੀ। ਇਕੱਲੀ ਛਾਂਟੀ ਕਰਨੀ ਹੈ ਨਾ, ਹੂੰ, ਕਿ ਕਿਸੇ ਬਰਾਦਰੀ ਜਾਂ ਜ਼ਾਤ ਦੇ ਨਾਮ ਤੇ ਕੋਈ ਸਕੂਲ ਹੈ, ਬਿਲਕੁਲ ਬੰਦ ਕਰੋ, ਉਹ ਹੂੰ। ਬੰਦ ਕਰੋ, ਉਹਦਾ ਨਾਮ ਜਿਹੜਾ ਬਦਲੋ। ਸਕੂਲ ਬੰਦ ਨਹੀਂ, ਮਤਲਬ ਕਿ ਜਿਹੜਾ ਨਾਮ ਚੱਲ ਰਿਹਾ ਉਹਨੂੰ ਬੰਦ ਕਰੋ, ਜੀ, ਜੀ, ਉਹਦਾ ਨਾਮ ਜਿਹੜਾ ਹੈ ਹੋਰ ਨਾਮ ਰੱਖ ਦਿਓ। ਆਹ ਚੀਜ਼ ਤੇ ਬੜੀ ਮੈਨੂੰ ਤਾਂ ਕਾਫੀ ਜ਼ਿਆਦਾ ਰੜਕ ਰਹੀ ਹੈ ਹੂੰ, ਕਿ ਭਾਈ ਲਿਸਟਾਂ ਮੰਗੀਆਂ ਗਈਆਂ, ਫਿਰ ਅਧਿਆਪਕਾਂ ਨੂੰ ਪਾਓ ਸਿਆਪਾ। ਹੂੰ। ਤੁਸੀਂ ਆਪਣੇ ਪੱਧਰ ਤੇ ਉੱਥੇ ਹੀ ਲਿਸਟਾਂ ਕੱਢ ਲਓ ਵੀ ਆਹ ਗੱਲ ਹੈ, ਬਾਤ ਆ। ਜੀ। ਤਾਂ ਖੈਰ ਇਹ ਸਿੱਖਿਆ ਮੰਤਰੀ ਨੇ ਹੁਕਮ ਦਿੱਤੇ ਆ ਕਿ ਭਾਈ ਜਿਵੇਂ ਸਕੂਲਾਂ ਦੇ ਨਾਮ ਹੁਣ ਆਪਾਂ, ਮੈਂ ਲੈਣਾ ਨਹੀਂ ਚਾਹੁੰਦਾ ਕਿ ਕੁਝ ਬਸਤੀਆਂ ਦੇ ਨਾਮ ਹੁੰਦੇ ਨੇ, ਜੀ, ਜੀ। ਤਾਂ ਇਹ ਜਿਹੜੀ ਸੋ ਕਾਲਡ ਤੁਹਾਨੂੰ ਪਤਾ ਜਾਤੀ ਵਿਵਸਥਾ ਹੈ, ਹਾਂਜੀ। ਅਸੀਂ ਤਾਂ ਮੰਨਣ ਤੋਂ ਇਨਕਾਰੀ ਹਾਂ। ਜੀ। ਤਾਂ ਇਹ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਏਦਾਂ ਚੱਲਦਾ ਹੈ, ਹੂੰ। ਏਦਾਂ ਚੱਲਦਾ ਹੈ। ਤਾਂ ਜੀ। ਉਹ ਜਿਹੜੀਆਂ ਮਤਲਬ ਕਿ ਬਸਤੀਆਂ ਦੇ ਨਾਮ ਤੇ ਸਕੂਲ ਨੇ ਜਾਂ ਜ਼ਾਤ ਦੇ ਨਾਮ ਤੇ ਆ, ਤਾਂ ਹੂੰ, ਉਹਨਾਂ ਦੀਆਂ ਲਿਸਟਾਂ ਜਿਹੜੀਆਂ ਉਹ ਚਾਹੀਦੀਆਂ ਇਹਨਾਂ ਨੂੰ। ਤਾਂ ਖੈਰ ਗੱਲ ਕੀ ਆ ਕਿ ਉਹ ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਆ, ਹੂੰ। ਸੁੱਕਾ ਹੇਜ ਮਤਈ ਦਾ, ਮੂੰਹ ਚੁੰਮੇ ਤੇ ਟੁੱਕ ਨਾ ਦੇਈਦਾ। ਜੀ, ਜੀ, ਜੀ। ਨਹੀਂ, ਗੱਲ ਇਹ ਆ ਕਿ ਕੰਮ ਕਰਨਾ ਹੋਵੇ ਤਾਂ ਤੁਸੀਂ ਕਰਕੇ ਦਿਖਾਓ ਕਿ ਆ ਵੀ ਮਿੱਤਰੋ ਆ ਕੰਡਾ ਕੱਢਿਆ ਪਿਆ, ਹੂੰ। ਸਿੱਧਾ ਕਰਕੇ ਕਹਿੰਦੇ। ਬਾਹਲੀ ਗੱਲ ਅਖਬਾਰ 'ਚ ਇੱਕ ਇਸ਼ਤਿਹਾਰ ਹੋਰ ਠੋਕ ਦਿੰਦੇ, ਜੀ। ਠੋਕੋ ਠੋਕੋ ਤੇ ਚੱਲਦਾ ਹੀ ਪਿਆ ਕੰਮ, ਹੂੰ, ਇਸ਼ਤਿਹਾਰ ਤੇ ਆਈ ਜਾਂਦੇ ਆ, ਪੰਨਿਆਂ ਦੇ ਪੰਨੇ ਭਰੇ ਪਏ ਨੇ। ਤਾਂ ਕਹਿੰਦਾ ਮਤਲਬ ਕਿ ਕੰਮ ਕਰਕੇ ਦੱਸੋ ਕਿ ਹਾਂ ਅਸੀਂ ਆ ਕਰ ਦਿੱਤਾ ਆ। ਜੀ। ਉਧਰ ਹੁਣ ਇਲੈਕਸ਼ਨ ਆ, ਹੋ ਸਕਦਾ ਉੱਥੇ ਜਾ ਕੇ ਐਸੀ ਭਾਈਚਾਰੇ ਨੂੰ ਕਹਿਣ ਕਿ ਆ ਵੇਖ ਲਓ ਅਸੀਂ ਤੇ ਆਹ ਕੁਛ ਕਰਨ ਜਾ ਰਹੇ ਹਾਂ, ਇਹਨਾਂ ਦੀਆਂ 70 ਸਾਲਾਂ ਵਾਲੀਆਂ ਜਿਹੜੀਆਂ ਗਲਤੀਆਂ ਸੀ ਉਹ ਐ ਸੁਧਾਰ ਰਹੇ ਹਾਂ। ਗੱਲ ਇਹ ਕਿ ਕੰਮ ਜ਼ਿਆਦਾ ਕਰੋ ਤੇ ਪ੍ਰਚਾਰ ਭਾਵੇਂ ਤੁਸੀਂ ਹੋਰ ਜ਼ਿਆਦਾ ਕਰ ਲਓ, ਕੋਈ ਚੱਕਰ ਨਹੀਂ, ਪਰ ਕੰਮ ਜ਼ਰੂਰ ਕਰੋ। ਜੀ। ਜਦੋਂ ਆਪਾਂ ਸਕੂਲ ਦਾ ਨਾਂ ਹੀ ਮਿੰਟੂ ਜੀ ਜਾਤ ਦੇ ਆਧਾਰ ਤੇ ਰੱਖਤਾ, ਧਰਮ ਦੇ ਆਧਾਰ ਤੇ ਰੱਖਤਾ, ਤੇ ਫਿਰ ਆਪਾਂ ਜਵਾਕਾਂ ਨੂੰ ਕਿਵੇਂ ਧਰਮ ਨਿਰਪੱਖ ਬਣਾਵਾਂਗੇ? ਫਿਰ ਤਾਂ ਆਪਾਂ ਉਹਨਾਂ ਦੇ ਵਿੱਚ ਜਿਹੜਾ ਬੀਜ ਆ ਉਹ ਜਾਤੀਵਾਦ ਵਾਲਾ ਉਹੀ ਸ਼ੁਰੂਆਤ 'ਚ ਬੋ ਰਹੇ ਹਾਂ। ਨਹੀਂ ਨਹੀਂ, ਉਹ ਤਾਂ ਫਿਰ ਉਹ ਤਾਂ ਸਵਾਲ ਤੇ ਇਹ ਵੀ ਬਣਦਾ ਕਿ ਗੱਲ ਸਕੂਲ ਅੱਡ ਕਾਤੋਂ ਹੋ ਗਏ। ਹੂੰ, 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 ਹੂੰ। ਉਹ ਤਾਂ ਬਥੇਰਾ ਕੁਛ ਆ ਨਾ, ਜੀ, ਜੀ। ਉਹ ਤਾਂ ਚਲੋ ਠੀਕ ਹੈ, ਇਹਨਾਂ ਦੇ ਸਹਾਰੇ ਨਹੀਂ ਰਿਹਾ, ਹੂੰ। ਇਹਨਾਂ ਦੇ ਸਹਾਰੇ ਨਹੀਂ ਰਿਹਾ। ਜੀ, ਜੀ, ਬਿਲਕੁਲ। ਉਦੋਂ ਸਮਾਜਿਕ ਹਾਲਾਤ ਵੱਖਰੇ ਰਹੇ ਹੋਣਗੇ ਜਾਂ ਜੋ ਇਹ ਹੋਇਆ ਹੂੰ, ਉਹਨਾਂ ਦੇ ਇਹਨਾਂ ਦੀਆਂ ਗਲਤੀਆਂ ਨਹੀਂ ਹੈ। ਹੂੰ। ਇੱਥੇ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਨਹੀਂ, ਇਹ ਇਹਨਾਂ ਨੇ ਵਿਵਸਥਾ ਦੀ ਗੱਲ। ਕੀਤਾ, ਜੀ। ਕੀਤਾ ਪਿਛਲੀਆਂ ਸਰਕਾਰਾਂ ਨੇ ਆ, ਹੂੰ, ਕੀਤਾ ਪਿਛਲੀਆਂ ਸਰਕਾਰਾਂ ਨੇ ਆ। ਹੂੰ। ਪਰ ਤੁਸੀਂ ਉਹਨਾਂ ਨੂੰ ਦਰੁਸਤ ਕਰਕੇ ਕਹੋ ਕਿ ਆਹ ਕੰਮ ਇਹਨਾਂ ਨੇ ਗਲਤ ਕੀਤਾ ਸੀਗਾ ਯਾਰ, ਜੀ, ਬਿਲਕੁਲ। ਆਹ ਟ੍ਰੈਂਡ ਗਲਤ ਸੀਗਾ, ਆਹ ਚੱਲਣ ਗਲਤ ਸੀ, ਅਸੀਂ ਇਹਨੂੰ ਬਦਲਣ ਜਾ ਰਹੇ ਹਾਂ। ਹੂੰ। ਤੁਸੀਂ ਕਰਕੇ ਦੇਖੋ, ਮਤਲਬ ਕਿ ਸ਼ੋਰ ਛੱਪਾ ਪਹਿਲਾਂ ਹੋ ਜਾਂਦਾ, ਹੁੰਦਾ ਕੁਛ ਵੀ ਨਹੀਂ। ਜੇ ਹੁੰਦਾ ਵੀ ਆ ਉਹ ਗਾਂ ਕੋਰਟ 'ਚ ਚੈਲੰਜ ਹੋ ਜਾਂਦਾ, ਜਾ ਕੇ ਉੱਥੇ ਜਾ ਕੇ ਫਿਰ ਰੁਕ ਜਾਂਦਾ ਮਾਮਲਾ। ਜੀ। ਤਾਂ ਖੈਰ ਇਹ ਚੀਜ਼ ਤਾਂ ਬਿਲਕੁਲ ਵੈਸੇ ਤੇ ਜੇ ਦੇਖੋ ਤੇ ਜੋ ਅਸੀਂ ਮਤਲਬ ਕਿ ਚਰਿੱਤਰ ਨਿਰਮਾਣ ਕਰਨਾ ਹੁੰਦਾ ਉਹਦੇ ਵਿੱਚ ਅਸੀਂ ਬਹੁਤ ਫਾਡੀ ਹਾਂ। ਸਾਡਾ ਤਾਂ ਬਹੁਤ ਪੜ੍ਹਾਈ ਦਾ ਢਾਂਚਾ ਸੁਧਾਰਨ ਦੀ ਜ਼ਰੂਰਤ ਹੈ ਉਹਦੇ ਬਿਲਕੁਲ। ਵਿੱਚ। ਜੀ। ਸਾਡੇ ਤਾਂ ਇੱਥੇ ਮਤਲਬ ਕਿ ਵਿਗਿਆਨਕ ਸੋਚ ਨੂੰ ਹੀ ਗਾਂਹ ਨਹੀਂ ਵਧਾਇਆ ਜਾਂਦਾ, ਜਿਹੜਾ ਕਿ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੈ। ਹੂੰ, ਤਾਂ ਇੱਥੇ ਤਾਂ ਪ੍ਰਧਾਨ ਮੰਤਰੀ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਹੂੰ। ਕਿਸ ਤਰ੍ਹਾਂ ਵਿਗਿਆਨ ਦੇ ਨਾਮ ਤੇ ਝੂਠ ਮਾਰ ਜਾਂਦਾ ਵਲੇਟ ਵਲੇਟ ਕੇ। ਜੀ, ਜੀ। ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਇੱਕ ਅਜਿਹੀ ਖਬਰ ਦੀ ਜਿਹਦੇ ਵਿੱਚ 400 ਮੀਟਰ ਦੀ ਰੇਸ ਤਾਂ ਜਿੱਤੀ, ਪਰ ਜ਼ਿੰਦਗੀ ਦੀ ਰੇਸ ਹਾਰੀ। ਮੈਡੀਕਲ ਜਗਤ ਦੇ ਵਿੱਚ ਵੀ ਇਹਦੀ ਚਰਚਾ ਜੀ। ਹਾਂਜੀ ਦੇਖੋ, ਇੱਕ ਬੱਚਾ ਚੱਲ ਵਸਿਆ ਜੀ, ਜੀ। ਬੜਾ ਅਨਫੋਰਚੂਨੇਟ ਕਹਿ ਲਓ ਇੰਸੀਡੈਂਟ ਆ, ਹੂੰ, ਜਿਹਦੇ ਵਿੱਚ ਇੱਕ ਬੱਚਾ ਬਹੁਤ ਤੇਜ਼ ਦੌੜਦਾ ਸੀਗਾ। ਹਰਿਆਣੇ ਦੀ ਘਟਨਾ ਹੈ, ਗੁਆਂਢੀ ਸੂਬੇ ਦੀ। ਤੇ ਪਾਣੀਪਤ ਦਾ ਸੈਂਟ ਮੈਰੀ ਕਨਵੈਂਟ ਸਕੂਲ, ਜਿੱਥੇ ਖੇਡ ਕੰਪੀਟੀਸ਼ਨ ਚੱਲ ਰਿਹਾ ਸੀਗਾ, 400 ਮੀਟਰ ਦੀ ਰੇਸ ਜਿੱਤੀ। ਉਸ ਤੋਂ ਬਾਅਦ ਮਤਲਬ ਕਿ ਜਿਹੜਾ 100 ਮੀਟਰ ਫੇਰ ਕੰਪੀਟੀਸ਼ਨ ਲੜਨਾ ਸੀ ਇਹਨੇ, ਹੂੰ। 10ਵੀਂ ਦਾ ਸਟੂਡੈਂਟ, ਉਹ ਇੱਕ ਜਿੱਤ ਕੇ ਤੇ ਜਦੋਂ ਫਿਨਿਸ਼ਿੰਗ ਲਾਈਨ ਪਾਰ ਕਰਨ ਲੱਗਾ ਤਾਂ ਉੱਥੇ ਡਿੱਗ ਪਿਆ। ਤੇ ਜਦੋਂ ਡਿੱਗਿਆ ਤਾਂ ਚੱਕਿਆ ਗਿਆ, ਡਾਕਟਰ ਕੋਲ ਖੜਿਆ ਗਿਆ, ਕਹਿੰਦੇ ਕਿ ਇਹਦਾ ਤਾਂ ਹਾਰਟ ਫੇਲ ਹੋ ਗਿਆ। ਜੀ। ਮਹਿਜ਼ 13 ਸਾਲ ਦੀ ਉਮਰ ਸੀਗੀ। ਦਕਸ਼ ਉਹਦਾ ਨਾਮ ਸੀਗਾ, ਹੂੰ। ਇੱਕ ਐਡਵੋਕੇਟ ਦਾ ਬੇਟਾ ਸੀਗਾ। ਘਰ ਵੀ ਬਹੁਤ ਤਗੜਾ ਕਹਿ ਲਓ ਜੀ। ਕਿ ਕੋਈ ਸਰੀਰ ਤੇ ਇੰਜਰੀ ਨਹੀਂ ਆਈ, ਕੋਈ ਕੁਛ ਨਹੀਂ। ਹਾਲਾਂਕਿ ਦਕਸ਼ ਦੀ ਕਿਡਨੀ ਇੱਕ ਸੀਗੀ, ਹੂੰ, ਜਿਵੇਂ ਕਈਆਂ ਦੀ ਜ਼ਮਾਂਦਰੂ ਇੱਕ ਹੁੰਦੀ ਹੈ ਕਿਡਨੀ, ਹੂੰ। ਪਰ ਉਹਦੇ 'ਚ ਵੀ ਡਾਕਟਰਾਂ ਨੇ ਕਿਹਾ ਕਿ ਇਹ ਮਾਮਲਾ ਹਾਰਟ ਅਟੈਕ ਦਾ, ਹੋਰ ਕੋਈ ਸਮੱਸਿਆ ਹੀ ਨਹੀਂ ਹੈ ਕਿਸੇ। ਤੇ ਹੁਣ 13 ਸਾਲ ਦੀ ਉਮਰ ਦੇ ਵਿੱਚ ਮੈਂ ਇੱਕ ਹੋਰ ਡਾਕਟਰ ਨੂੰ ਦੇਖ ਰਿਹਾ ਸੀਗਾ, ਜਿਹੜੇ ਕਾਰਡੀਓਲੋਜਿਸਟ ਹੈ, ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਕਾਫੀ ਕੰਮ ਕੀਤਾ। ਹੂੰ। ਉਹ ਜਿਹੜੇ ਕਾਰਡੀਓਲੋਜਿਸਟ ਹੈ, ਉਹ ਕਹਿੰਦੇ ਨੇ, ਡਾਕਟਰ ਸੰਦੀਪ, ਉਹ ਕਹਿੰਦੇ ਕਿ ਇੰਨੀ ਘੱਟ ਉਮਰ ਦੇ ਵਿੱਚ ਜੀ। ਹਾਰਟ ਅਟੈਕ ਜਾਂ ਹਾਰਟ ਫੇਲ ਹੋਣ ਦਾ ਕੇਸ
ਮਤਲਬ ਕਿ ਸਾਡੇ ਕੈਰੀਅਰ 'ਚ ਬਹੁਤ ਮਤਲਬ ਕਿ ਬਹੁਤ ਵਿਰਲਾ ਆਇਆ ਹੀ ਨਹੀਂ, ਯਾਨੀ ਕਹਿਣ ਦਾ ਜੀ। ਆਇਆ ਤਾਂ ਬਹੁਤ ਵਿਰਲਾ ਹੈ। ਕਹਿੰਦੇ ਮੇਰੇ ਕੈਰੀਅਰ 'ਚ ਤਾਂ ਨਹੀਂ ਆਇਆ, ਜੇ ਕਿਸੇ ਹੋਰ ਡਾਕਟਰ ਦੇ ਕੈਰੀਅਰ 'ਚ ਆਇਆ ਤਾਂ ਵਿਰਲਾ ਵਾਂਝਾ, ਜੀ। ਪਰ ਆਹ ਤਾਂ ਕਮਾਲ ਹੋ ਗਈ ਆ। ਤਾਂ ਗੱਲ ਇਹ ਆ ਕਿ ਦੇਖੋ ਇਹਦੇ ਵਿੱਚ ਹੁਣ ਇਹ ਤਾਂ ਸਿਹਤ ਵਿਗਿਆਨ ਦਾ ਇੱਕ ਕਹਿ ਲਓ ਖੋਜ ਦਾ ਵਿਸ਼ਾ ਹੈ। ਕਿਉਂ ਐਸਾ ਹੋ ਰਿਹਾ ਹੈ ਕਿ ਜਾਂ ਤਾਂ ਪ੍ਰੈਕਟਿਸ ਦੇ ਦੌਰਾਨ ਇੰਨੀ ਘੱਟ ਉਮਰ ਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਬੱਚਿਆਂ ਤੇ ਬੋਝ ਪੈ ਜਾਂਦਾ ਹੈ, ਜਾਂ ਚੈੱਕਅਪ ਪ੍ਰੋਪਰ ਨਹੀਂ ਹੁੰਦਾ, ਜਾਂ ਉਹਨਾਂ ਦੇ ਵਿੱਚੋਂ ਬਾਹਰ ਮਿਹਨਤ ਕਰਾਈ ਜਾਂਦੀ। ਪਰ ਅੱਗੇ ਵੀ ਤੇ ਸਾਰਾ ਕੁਝ ਹੁੰਦਾ ਸੀਗਾ ਨਾ, ਅੱਗੇ ਤਾਂ ਸਗੋਂ ਸਹੂਲਤਾਂ ਜਿਹੜੀਆਂ ਥੋੜੀਆਂ ਹੁੰਦੀਆਂ ਸਨ, ਪਰ ਬਾਵਜੂਦ ਇਸ ਦੇ ਕੰਪੀਟੀਸ਼ਨ ਚੱਲਦੇ ਸਨ, ਗਰਮੀ 'ਚ ਵੀ ਚੱਲਦੇ ਸਨ। ਹੁਣ ਕੀ ਹੋ ਰਿਹਾ ਸਮਝ ਤੋਂ ਪਰੇ ਆ। ਖੈਰ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਅਜਿਹਾ ਮਾਮਲਾ ਹੈ ਜਿਹਨੇ ਇਸ ਮੁਲਕ ਦੇ ਵਿੱਚ ਇੱਕ ਵਾਰੀ ਫੇਰ ਇਸ ਵਿਸ਼ੇ ਨੂੰ ਛੋਇਆ। ਹਾਲਾਂਕਿ ਮੈਨੂੰ ਪਰਸਨਲੀ ਇੱਕ ਦੋ ਬੰਦਿਆਂ ਦੇ ਮੈਸੇਜ ਆਏ ਨੇ, ਤੁਸੀਂ ਪੁੱਛੋ ਪਤਾ ਕਰੋ ਕਿ ਕੈਨੇਡਾ 'ਚ ਬੜੇ ਬੱਚਿਆਂ ਦੀ ਮੌਤ ਹਾਰਟ ਫੇਲ ਨਾਲ ਹੋ ਰਹੀ ਹੈ। ਕੀ ਕਾਰਨ ਹੈ? ਹੁਣ ਉੱਥੋਂ ਦੇ ਹਾਲਾਤ ਸਾਨੂੰ ਨਹੀਂ ਪਤਾ ਹੈ, ਕਿ ਮੈਂ ਇਮਾਨਦਾਰੀ ਨਾਲ ਕਹਾਂ, ਮੈਂ ਕੋਈ ਗੱਲ ਕਹਿਣੀ ਚਾਹੁੰਦਾ ਕਿ ਉੱਥੇ ਅਜਿਹਾ ਹੋ ਰਿਹਾ ਤੇ ਕਿਉਂ ਹੋ ਰਿਹਾ। ਤਾਂ ਇਹ ਆਪਣੇ ਆਪ ਦੇ ਵਿੱਚ ਕਿ 13 ਸਾਲ ਦਾ ਬੱਚਾ ਇੱਥੇ ਮਰ ਰਿਹਾ, ਜਾਂ ਉੱਥੇ ਜਾ ਕੇ ਕੋਈ ਗਬਰੇਟ ਜਿਹੜਾ 20-22 ਸਾਲ ਦੀ ਉਮਰ ਦੇ ਵਿੱਚ ਮਰ ਰਿਹਾ ਹਾਰਟ ਅਟੈਕ ਦੇ ਨਾਲ, ਤਾਂ ਇੱਕ ਸੋਚਣ ਵਿਚਾਰਨ ਦਾ ਵਿਸ਼ਾ। ਕੀ ਸਟ੍ਰੈਸ ਜ਼ਿਆਦਾ ਹੈ, ਮਤਲਬ ਕਿ ਜਾਂ ਜਿਵੇਂ ਮੈਂ ਇੱਥੇ ਕਿਹਾ ਕਿ ਬੱਚੇ ਦਾ ਸਰੀਰੋਂ ਵੱਧ ਜ਼ਿਆਦਾ ਮਤਲਬ ਕਿ ਉਹਨੂੰ ਭਜਾਇਆ ਦੌੜਾਇਆ ਜਾ ਰਿਹਾ ਸੀਗਾ, ਕੀ ਕਾਰਨ ਰਹੇ ਹੋਣ। ਤਾਂ ਇਹ ਬਹੁਤ ਵੱਡੀ ਗੱਲ ਹੈ, ਕਿਉਂਕਿ ਅਸੀਂ ਬਚਪਨ ਤੋਂ ਹੀ ਗਰਾਊਂਡ 'ਚ ਆਏ ਸੀਗੇ, ਬਚਪਨ 'ਚ ਕੀ ਸੁਰਤ ਸੰਭਲਦੇ ਆ, ਪਰ ਕਦੇ ਮਤਲਬ ਕਿ ਅੱਜ ਤੱਕ ਉਸ ਟਾਈਮ ਅਸੀਂ ਕਦੇ ਇਦਾਂ ਦੀ ਖਬਰ ਨਹੀਂ ਸੁਣੀ, ਕਦੇ ਇਦਾਂ ਦੀ ਖਬਰ ਨਹੀਂ ਸੁਣੀ। ਆਹ ਵਾਕਿਆ ਬਹੁਤ ਹੈਰਾਨ ਕਰਨ ਵਾਲਾ ਮਾਮਲਾ। ਜੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ। ਕਰਨਾਟਕ ਦੇ ਵਿੱਚ ਸਕੂਲਾਂ ਕਾਲਜਾਂ ਦੇ ਵਿੱਚ ਵੈਸੇ ਹੀ ਫਿਰਕੂ ਤਣਾਅ ਥੋੜਾ ਜ਼ਿਆਦਾ ਹੈ। ਹੁਣ ਕਿਸੇ ਸਟੂਡੈਂਟ ਨੂੰ ਅੱਤਵਾਦੀ ਕਹਿ ਦਿੱਤਾ ਕਿਸੇ ਟੀਚਰ ਨੇ, ਤੇ ਉਸ ਗੱਲ ਤੋਂ ਬਾਅਦ ਹੁਣ ਹੰਗਾਮਾ ਹੋ ਗਿਆ ਜੀ। ਇਹ ਦੇਖੋ ਉੱਥੇ ਤੁਹਾਨੂੰ ਪਤਾ ਹੀ ਹੈ ਨਾ ਕਿ ਜਿਹੜਾ ਹਿਜਾਬ ਵਾਲਾ ਮਾਮਲਾ ਸੀਗਾ, ਉਹਨੇ ਬਿਲਕੁਲ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਰਕੂ ਫਰਕ ਪਾ ਦਿੱਤਾ ਸੀਗਾ। ਜੀ। ਤਾਂ ਉੱਥੇ ਤਾਂ ਹੁਣ ਦੋਨੇ ਕਮਿਊਨਿਟੀਜ਼ ਜਿਹੜੀਆਂ ਨੇ ਉਹ ਕਾਫੀ ਦੂਰ ਦੂਰ ਆ, ਐਵੇਂ ਮੈਂ ਕਹਾਂ ਤਾਂ ਉਹਨੂੰ ਇਦਾਂ ਹੀ ਸਮੇਟ ਸਕਦੇ ਆ ਆਪਾਂ ਸ਼ਬਦਾਂ ਦੇ ਵਿੱਚ ਕਿ ਉਹਨਾਂ 'ਚ ਕਾਫੀ ਦੂਰੀ ਹੈ। ਤਾਂ ਖੈਰ ਇਸ ਦੂਰੀ ਨੂੰ ਸ਼ਾਇਦ ਹੋਰ ਵਧਾਉਣਾ ਚਾਹੁੰਦੇ ਨੇ ਕੁਝ ਲੋਕ ਜਿਹੜੇ ਪੇਸ਼ੇ ਤੋਂ ਟੀਚਰ ਨੇ, ਪਰ ਮੈਨੂੰ ਲੱਗਦਾ ਕਿ ਟੀਚਰ ਨੇ ਉਹ ਤੇ ਫਟੀਚਰ ਨੇ। ਬਿਲਕੁਲ ਸਹੀ। ਇਹ ਜੋ ਉਡੂਪੀ ਦੇ ਵਿੱਚ ਹੋਇਆ ਹੈ, ਉਸ ਥਾਂ ਤੇ ਹੋਇਆ ਜਿਹਨੂੰ ਆਪਾਂ ਕਹਿੰਦੇ ਆ ਮਨੀਪਾਲ ਇੰਸਟੀਚਿਊਟ ਆਫ ਟੈਕਨੋਲੋਜੀ। ਤਾਂ ਉੱਥੇ ਇਹੋ ਜਿਹੇ ਇੰਸਟੀਚਿਊਟ ਦੇ ਵਿੱਚ ਇਦਾਂ ਦੀ ਘਟਨਾ ਵਾਪਰਨੀ ਵਾਕਿਆ ਸ਼ਰਮਿੰਦਗੀ ਦਾ ਸਬਬ ਹੈ। ਤਾਂ ਇਹਦੇ 'ਚ ਕੀ ਹੈ ਕਿ ਟੀਚਰ ਨੇ ਇੱਕ ਮਤਲਬ ਕਿ ਕਮੈਂਟ ਕੀਤਾ ਕਿ ਤੇਰਾ ਨਾਂ ਕੀ ਹੈ, ਜਦੋਂ ਪੁੱਛਿਆ ਤਾਂ ਉਸ ਤੋਂ ਬਾਅਦ ਫਿਰ ਜਦੋਂ ਉਹਨੇ ਦੱਸਿਆ, ਕਿਉਂਕਿ ਮੁਸਲਮਾਨਾਂ ਦਾ ਬੱਚਾ ਸੀਗਾ, ਤਾਂ ਟੀਚਰ ਬੋਲੀ ਉਹ ਤੂੰ ਤਾਂ ਕਹਿੰਦੀ ਕਿ ਕਸਾਬ ਵਰਗਾ। ਜਦੋਂ ਇਹ ਗੱਲ ਕਹੀ ਉਹਨੇ ਟੀਚਰ ਨੇ, ਤਾਂ ਸਟੂਡੈਂਟ ਦੇਖੋ, ਸਟੂਡੈਂਟ ਦੀ ਮੈਂ ਵੀਡੀਓ ਦੇਖੀ ਹੈ, ਸਟੂਡੈਂਟ ਨੇ ਕਰ ਕਮਾਲ ਹੀ ਦਿੱਤੀ ਉਹਦੇ ਵਿੱਚ। ਏਦਾਂ ਦੇ ਬੱਚੇ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦੋਂ ਟਾਕਰਾ ਬਹੁਤ ਤਗੜੀਆਂ ਸ਼ੈਆਂ ਦੇ ਨਾਲ ਹੋਵੇ ਨਾ, ਬੱਚੇ ਫਿਰ ਇਦਾਂ ਦੇ ਹੋਣੇ ਚਾਹੀਦੇ ਆ। ਉਸ ਟੀਚਰ ਨੂੰ ਲਾਜਵਾਬ ਕਰ ਦਿੱਤਾ ਉਸ ਬੱਚੇ ਨੇ ਜੀ। ਉਹਨੇ ਕਿਹਾ 26/11 ਕੋਈ ਮਜ਼ਾਕ ਉਡਾਉਣ ਵਾਲੀ ਗੱਲ ਨਹੀਂ ਹੈ ਜੀ। ਬਿਲਕੁਲ ਇਸ ਦੇਸ਼ ਦੇ ਵਿੱਚ ਮੁਸਲਿਮ ਹੋਣਾ ਤੇ ਰੋਜ਼ਾਨਾ ਇਹੋ ਜਿਹੀਆਂ ਗੱਲਾਂ ਸੁਣਨਾ ਇਹ ਮਜ਼ਾਕ ਨਹੀਂ ਹੈ ਸਾਡੇ ਨਾਲ ਜੀ। ਤੁਸੀਂ ਮੇਰੇ ਧਰਮ ਬਾਰੇ ਮਜ਼ਾਕ ਨਹੀਂ ਕਰ ਸਕਦੇ। ਉਹ ਵੀ ਉਦੋਂ ਜਦੋਂ ਤੁਸੀਂ ਨੀਚਾ ਵਿਖਾਉਣ ਵਾਸਤੇ ਕਰਨਾ ਹੋਵੇ, ਇਹ ਕੋਈ ਮਜ਼ਾਕ ਨਹੀਂ ਹੈ। ਫਿਰ ਟੀਚਰ ਨੂੰ ਪਤਾ ਲੱਗ ਗਿਆ ਕਿ ਮੁੰਡਾ ਬਹੁਤ ਡੂੰਘਾ ਸੋਚ ਰੱਖ ਕੇ ਚੱਲ ਰਿਹਾ। ਕਹਿੰਦੀ ਕਿ ਤੂੰ ਤੇ ਮੇਰੇ ਮੁੰਡੇ ਵਰਗਾ ਹੈ, ਤੂੰ ਤੇ ਮੇਰੇ ਬੇਟੇ ਵਰਗਾ ਹੈ। ਉਹਨੇ ਆਖਿਆ ਤੂੰ ਆਪਦੇ ਬੇਟੇ ਨੂੰ ਅੱਤਵਾਦੀ ਕਹਿ ਕੇ ਪੁਕਾਰੇਂਗੀ, ਇਦਾਂ ਪੁਕਾਰਦੀ ਹੈ ਜੀ। ਸਹੀ ਹੈ ਕੋਈ ਜਵਾਬ? ਟੀਚਰ ਨੂੰ ਉਹਨੇ ਲਾਜਵਾਬ ਕਰ ਦਿੱਤਾ। ਉਹਨੇ ਕਿਹਾ ਜੇ ਤੂੰ ਆਪਦੇ ਬੇਟੇ ਨੂੰ ਟੈਰਰਿਸਟ ਨਹੀਂ ਬੋਲ ਸਕਦੀ ਤਾਂ ਮੈਨੂੰ ਕਿਵੇਂ ਬੋਲ ਸਕਦੀ ਹੈ ਜੀ। ਉਹ ਵੀ ਇੰਨੇ ਲੋਕਾਂ ਦੇ ਸਾਹਮਣੇ। ਤੁਸੀਂ ਪ੍ਰੋਫੈਸ਼ਨਲ ਹੋ, ਟੀਚਰ ਹੋ, ਟੀਚਰ ਦੇ ਮਤਲਬ ਕਿ ਸੌਰੀ ਕਹਿਣ ਦੇ ਬਾਵਜੂਦ ਵੀ ਉਸ ਮੁੰਡੇ ਨੇ ਬੜੇ ਤੇਵਰ ਤਿੱਖੇ ਰੱਖੇ ਨੇ। ਇਹ ਹੁੰਦਾ ਕਿ ਤੁਹਾਨੂੰ ਪਤਾ ਹੋਵੇ ਕਿ ਜਵਾਬ ਇਹ ਨਹੀਂ ਹੈਗਾ ਕਿ ਉੱਥੇ ਮਤਲਬ ਕਿ ਇੱਟਾਂ ਮਾਰੋ ਸਿਰ ਦੇ ਵਿੱਚ। ਜਵਾਬ ਏਦਾਂ ਦਿੱਤੇ ਜਾਂਦੇ ਨੇ, ਜਵਾਬ ਏਦਾਂ ਬੈਸਾਂ ਤੁਰਦੀਆਂ ਨੇ ਅੱਗੇ। ਫਿਰ
ਜੀ ਜੀ। ਤਾਂ ਕਿ ਜਿਹੜੇ ਹੋਰ ਸਟੂਡੈਂਟ ਹੋਣਗੇ, ਅੱਛਾ ਨਾਲੇ ਤਾਂ ਹੁਣ ਸਸਪੈਂਡ ਕਰਾਈ ਆ ਉਹ ਸਰਵਿਸ ਤੋਂ, ਉਹਨੂੰ ਮੈਨੂੰ ਲੱਗਦਾ ਕਿ ਉਹਨੂੰ ਕਰ ਦੇਣਗੇ, ਟਰਮੀਨੇਟ ਹੀ ਕਰ ਦੇਣਗੇ ਉਹਨੂੰ। ਨਾਲੇ ਤਾਂ ਉਹਦੀ ਨੌਕਰੀ ਗਈ ਆ, ਜੀ ਨਾਲੇ ਮੂੰਹ ਤੇ ਇੰਨੀਆਂ ਮਾਰੀਆਂ ਨੇ, ਉਹਦਾ ਹੱਥ ਨਹੀਂ ਚੱਕਿਆ, ਮਤਲਬ ਕਿ ਗੱਲਾਂ ਇੰਨੀਆਂ ਮਾਰੀਆਂ ਨੇ। ਜੀ ਮੈਨੂੰ ਨਹੀਂ ਲੱਗਦਾ ਸਾਰੀ ਜ਼ਿੰਦਗੀ ਉਹ ਟੀਚਰ ਜਿਹੜੀ ਹੈ ਨਾ ਹੁਣ ਇਸ ਕਸਕ ਨੂੰ ਭੁਲਾ ਪਾਊਗੀ। ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਜਾਂਦੇ ਜਾਂਦੇ ਗੱਲ ਕਰੀਏ ਕੌਮਾਂਤਰੀ ਪੋਲਿਟਿਕਸ ਦੀ। ਸ਼ੀ ਜਿਨਪਿੰਗ ਤੇ ਜ਼ੈਲੈਂਸਕੀ ਦੇ ਦੇਸ਼ਾਂ ਕਹਿ ਲਓ, ਜਾਂ ਦੇਸ਼ ਤਾਂ ਇਹਨਾਂ ਦੇ ਚਲੋ ਖਾਦੇ ਹੈ, ਇਹਨਾਂ ਦਾ ਲੋਕਾਂ ਵੱਲੋਂ ਹੁਣ ਵਿਰੋਧ ਕੀਤਾ ਜਾ ਰਿਹਾ ਵੱਡੇ ਪੱਧਰ ਤੇ। ਦੇਖੋ ਦੋਨੇ ਅਲੱਗ-ਅਲੱਗ ਨੇ। ਜ਼ੈਲੈਂਸਕੀ ਦਾ ਵਿਰੋਧ ਵੇਖੋ, ਜ਼ੈਲੈਂਸਕੀ ਵਾਸਤੇ ਤੇ ਲੋਕ ਮਰ ਮਿਟਣ ਵਾਸਤੇ ਤਿਆਰ ਸਨ। ਜੀ। ਤਾਂ ਐਸਾ ਕੀ ਹੋ ਗਿਆ? ਐਸਾ ਹੋ ਗਿਆ ਸਮੱਸਿਆਵਾਂ ਕਰਕੇ, ਹਾਲਾਤ ਜਿਹੜੇ ਆ ਨਾ ਉਹ ਹੌਲੀ-ਹੌਲੀ ਸਮੀਕਰਨਾਂ ਨੂੰ ਬਦਲਦੇ ਨੇ। ਤਾਂ ਉੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਆ ਕਿ ਹੁਣ ਦੇਖੋ ਮਾਰਸ਼ਲ ਲਾ ਲਾਗੂ ਕਰ ਦਿੱਤਾ ਉੱਥੇ, ਆਪੋਜੀਸ਼ਨ ਸਾਰੀ ਚੱਕ ਕੇ ਜ਼ੈਲੈਂਸਕੀ ਨੇ ਅੰਦਰ ਮਾਰੀ ਹੈ। ਜ਼ੈਲੈਂਸਕੀ ਤੇ ਬਣ ਗਿਆ ਹੁਣ ਪੂਰਾ ਤਾਨਾਸ਼ਾਹ, ਉਹ ਕਮੇਡੀਅਨ ਥੋੜੀ ਨਾ ਰਹਿ ਗਿਆ। ਜੀ ਅੱਛਾ, ਜਿੰਨੇ ਟੈਲੀਵਿਜ਼ਨ ਸੀਗੇ ਉਹਨਾਂ ਸਾਰਿਆਂ ਦਾ ਇਹਨੇ ਕੌਮੀਕਰਨ ਕਰ ਦਿੱਤਾ, ਸਰਕਾਰੀ ਹੋ ਗਿਆ, ਜੀ। ਕੋਈ ਅੱਛਾ। ਬੋਲਣ ਵਾਲਾ ਹੀ ਨਹੀਂ ਛੱਡਿਆ। ਅੱਛਾ, ਉੱਤੋਂ ਹੁਣ ਸਮੱਸਿਆ ਕੀ ਹੈ ਕਿ ਆਪੋਜੀਸ਼ਨ ਜੇਲ੍ਹ ਦੇ ਵਿੱਚ, ਮੀਡੀਆ ਕੰਟਰੋਲ ਦੇ ਵਿੱਚ, ਮਾਰਸ਼ਲ ਲਾ ਜਿਹੜਾ ਸੜਕਾਂ ਤੇ। ਹੁਣ ਉੱਥੇ ਸਰਦੀ ਆ ਤੇ ਉਹਨਾਂ ਦੇਸ਼ਾਂ ਦੇ ਵਿੱਚ ਸਰਦੀ ਬਹੁਤ ਭਿਆਨਕ ਪੈਂਦੀ ਹੈ ਪ੍ਰਵੀਨ ਜੀ, ਬਹੁਤ ਭਿਆਨਕ ਸਰਦੀ ਹੁੰਦੀ ਆ। ਹੁਣ ਨਾ ਉੱਥੇ ਬਿਜਲੀ ਆ, ਨਾ ਗੈਸ ਹੈ, ਨਾ ਪੀਣ ਵਾਲਾ ਪਾਣੀ, ਤਿੰਨਾਂ ਦੀ ਸਮੱਸਿਆ ਹੈ। ਤਿੰਨਾਂ ਦੀ ਸਮੱਸਿਆ ਦੱਸਦੇ ਆ ਕਿ ਕੀਵ ਦੇ ਵਿੱਚ 30 ਲੱਖ ਦੇ ਵਿੱਚ 24 ਲੱਖ ਦੀ ਆਬਾਦੀ ਇਸ ਤਰ੍ਹਾਂ ਦੀ ਹੈ ਕਿ ਉਹ ਪਾਣੀ ਨਾ ਮਿਲਣ ਤੋਂ ਪ੍ਰਭਾਵਿਤ ਹੈ। ਤਾਂ ਫਿਰ ਲੋਕ ਜਿਹੜੇ ਉਹ ਤੁਹਾਡੇ ਉਲਟ ਹੋਣਗੇ। ਤਾਂ ਖੈਰ ਜਿਹੜਾ ਆਪਾਂ ਜੇ ਦੇਖੀਏ ਤਾਂ ਜਿਹੜੀ ਮਤਲਬ ਕਿ ਆਪੋਜੀਸ਼ਨ ਆ, ਉਹਨਾਂ ਦੇ ਜਿਹੜੇ ਧਨ ਕੁਬੇਰ ਸੀਗੇ, ਧੰਨੇ ਸੇਠ, ਉਹਨਾਂ ਦੀ ਪ੍ਰਾਪਰਟੀ ਵੀ ਜਮਾ ਕਰ ਰੱਖੀ ਹੈ ਨੇ, ਜ਼ਬਤ ਕਰ ਲਈ ਹੈ 69%। ਜੀ। ਤਾਂ ਕੁਝ ਫਾਇਦਾ ਵੀ ਮਿਲ ਰਿਹਾ ਹੈ ਜ਼ੈਲੈਂਸਕੀ ਨੂੰ ਕੁਝ ਮੂਵ ਦਾ, ਤੇ ਕੁਝ ਦਾ ਨੁਕਸਾਨ ਵੀ ਹੋ ਰਿਹਾ। ਇਸ ਕਰਕੇ ਵਿਰੋਧ ਹੈਗਾ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਜ਼ੈਲੈਂਸਕੀ ਦਾ ਉੱਥੇ ਵਿਰੋਧ ਜਿਹੜਾ ਉਹ ਹੋਣਾ ਸਟਾਰਟ ਹੋ ਗਿਆ। ਦੂਜੀ ਗੱਲ ਜਿਹੜੀ ਹੈ ਕਿ ਸ਼ੀ ਜਿਨਪਿੰਗ ਦੀ, ਸ਼ੀ ਜਿਨਪਿੰਗ ਦੇ ਖਿਲਾਫ ਬਹੁਤ ਵੱਡੇ ਪੱਧਰ ਤੇ ਰੋਸ ਮੁਜ਼ਾਹਰੇ ਹੋ ਰਹੇ ਨੇ। ਹਾਲਾਂਕਿ ਮੀਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਖਬਰਾਂ ਨਹੀਂ ਆਉਂਦੀਆਂ, ਪਰ ਐਤਕੀ ਕੀ ਹੋ ਰਿਹਾ ਕਿ ਬੇਸ਼ੱਕ ਇਹਨਾਂ ਨੇ ਸੋਸ਼ਲ ਮੀਡੀਆ ਨੂੰ ਬਹੁਤ ਕੰਟਰੋਲ ਕਰ ਰੱਖਿਆ, ਬਹੁਤ ਜ਼ਿਆਦਾ ਸੈਂਸਰ ਕਰ ਰੱਖਿਆ, ਪਰ ਬਾਵਜੂਦ ਇਸ ਤੇ ਵੀਡੀਓ ਆ ਰਹੀਆਂ ਨੇ। ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਕੋਈ ਸਲੋਗਨ ਨਹੀਂ ਲਿਖ ਕੇ ਵਿਰੋਧ ਕਰ ਸਕਦੇ, ਤਾਂ ਲੋਕੀ ਸਫੇਦ ਕਾਗਜ਼ ਜਿਹੜਾ ਲੈ ਕੇ ਉਹ ਪ੍ਰੋਟੈਸਟ ਕਰ ਰਹੇ ਨੇ, ਆਪਦਾ ਮਾਸਕ ਅੱਖਾਂ ਤੇ ਲਾ ਰਹੇ ਨੇ। ਇਦਾਂ ਮਤਲਬ ਕਿ ਪ੍ਰੋਟੈਸਟ ਹੋ ਰਹੇ ਨੇ ਬਹੁਤ ਜ਼ਿਆਦਾ। ਉਹ ਪਿਛਲੇ ਦਿਨ ਹੀ ਹੋਇਆ ਕੀ ਸੀਗਾ, ਇੱਕ ਬਿਲਡਿੰਗ ਨੂੰ ਇਹਨਾਂ ਨੇ ਬਿਲਕੁਲ ਬੰਦ ਕਰ ਰੱਖਿਆ ਸੀ, ਉਹਦੇ ਚ ਅੱਗ ਲੱਗ ਗਈ। ਤਾਂ ਇਹ ਮਤਲਬ ਕਿ 10 ਕੁ ਬੰਦੇ ਜਿਹੜੇ ਸੀ ਉਹ ਸੜ ਗਏ ਵਿੱਚ, ਤੇ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਫਿਰ ਭੜਕ ਗਿਆ। ਤਾਂ ਇਸ ਵੇਲੇ ਤਾਂ ਇਹ ਹੈ ਕਿ ਜੇ ਮੰਨ ਲਓ ਫਰਜ਼ ਕਰੋ ਸ਼ੀ ਜਿਨਪਿੰਗ ਦੇ ਇਸ ਸਖਤਾਈ ਵਾਲੇ ਮਾਹੌਲ ਚ ਜੇ ਕੋਈ ਅਨਫੋਰਚੂਨੇਟਲੀ ਕੋਈ ਇਸ ਤਰ੍ਹਾਂ ਦੀ ਕੋਈ ਵੱਡੀ ਘਟਨਾ ਹੋਰ ਵਾਪਰ ਜਾਂਦੀ, ਜਿਵੇਂ ਐਪਲ ਦੇ ਜਿਹੜਾ ਸਭ ਤੋਂ ਵੱਡਾ ਉੱਥੇ ਕਾਰਖਾਨਾ ਕਹਿ ਲਓ, ਉਹਦੇ ਵਿੱਚ ਇੱਕ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਹੋਇਆ, ਹੋਰ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਫਰਜ਼ ਕਰੋ ਜੇ ਕੋਈ ਇਦਾਂ ਦੀ ਕੋਈ ਹੋਰ ਅਣਸੁਖਾਵੀ ਘਟਨਾ ਵਾਪਰ ਜਾਂਦੀ ਆ ਤਾਂ ਜਿਨਪਿੰਗ ਵਾਸਤੇ ਵੀ ਹਾਲਾਤ ਔਖੇ ਹੋ ਜਾਣਗੇ। ਇੱਕ ਵਿਦਵਾਨ ਨੂੰ ਤਾਂ ਮੈਂ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇਹ ਇਸ ਤਰ੍ਹਾਂ ਦੇ ਹਾਲਾਤ ਹੈ ਜੋ ਮੁੱਢ ਬੰਨਦੇ ਆ ਕਿ ਤਖਤਾ ਪਲਟ ਹੋ ਜਾਵੇ। ਹਾਲਾਂਕਿ ਸ਼ੀ ਜਿਨਪਿੰਗ ਬਾਰੇ ਅੱਗੇ ਵੀ ਆਪਾਂ ਸੁਣਿਆ ਸੀ ਕਿ ਉਹਨੂੰ ਐ ਕਰ ਲਿਆ ਜੀ, ਹਿਰਾਸਤ ਚ ਲੈ ਲਿਆ, ਪਰ ਐਤਕੀ ਕਿਉਂਕਿ ਇਹਨਾਂ ਨੇ ਜਿਹੜੀ ਉਹ ਜ਼ੀਰੋ ਟੋਲਰੈਂਸ ਨੀਤੀ ਆ ਕਰੋਨਾ ਦੇ ਉਲਟ, ਉਹਦੇ ਵਿੱਚ ਬਹੁਤ ਰਗੜਿਆ ਲੋਕਾਂ ਨੂੰ। ਤਾਂ ਲੋਕ ਹੁਣ ਅੱਕ ਚੁੱਕੇ ਆ, ਲੋਕ ਚਾਹੁੰਦੇ ਆ ਕਿ ਬਈ ਅਸੀਂ ਆਪਣੀ ਜ਼ਿੰਦਗੀ ਜੀਏ। ਸੋ ਇਸ ਕਰਕੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਨਪਿੰਗ ਦੇ ਵਿਰੁੱਧ ਹੋਰ ਵੀ ਕਰੜੇ ਜਿਹੜੇ ਰੋਸ ਪ੍ਰਦਰਸ਼ਨ ਵੇਖਣ ਨੂੰ ਮਿਲਣ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਤੇ ਸ਼ਾਨਦਾਰ ਟਿੱਪਣੀਆਂ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੇਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਚੱਲਾ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਇਸ ਵੇਲੇ ਕਲੋਜੀਅਮ ਨੂੰ ਲੈ ਕੇ ਸਰਕਾਰ ਤੇ ਜਿਹੜੀ ਸੁਪਰੀਮ ਕੋਰਟ ਆ ਉਹ ਆਮੋ ਸਾਹਮਣੇ ਆ। ਕਿਰਨ ਰਿਜੀਜੂ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਤੇ ਕਿਰਨ ਰਿਜੀਜੂ ਨੇ ਵੀ ਸੁਪਰੀਮ ਕੋਰਟ ਤੇ ਟਿੱਪਣੀ ਕੀਤੀ ਹੈ।
ਏਮਜ਼ ਦਿੱਲੀ ਡਾਟੇ ਦੀ ਗੱਲ ਅਸੀਂ ਆਮ ਹੀ ਕਰਦੇ ਹੁੰਨੇ ਆ ਕਿ ਡਾਟਾ ਤੁਹਾਡਾ ਕਿੰਨਾ ਕੀਮਤੀ ਹੈ। ਹੈਕਰਾਂ ਨੇ ਦਿੱਲੀ ਏਮਜ਼ ਦਾ ਸਰਵਰ ਹੈਕ ਕਰ ਰੱਖਿਆ, 6ਵੇਂ ਦਿਨ ਵੀ ਡਾਊਨ ਰਿਹਾ ਤੇ 200 ਕਰੋੜ ਰੁਪਈਆ ਮੰਗਿਆ। ਇਹ ਹੁਣ ਤੁਸੀਂ ਸਮਝ ਸਕਦੇ ਹੋ ਕਿ ਡਾਟੇ ਦੀ ਕੀ ਵੈਲਿਊ ਹੈ। ਪਿਛਲੇ ਦਿਨੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਜੀ ਨੇ ਸਾਨੂੰ ਦੱਸਿਆ ਸੀਗਾ ਕਿ ਤਕਰੀਬਨ 4 ਕਰੋੜ ਮਰੀਜ਼ਾਂ ਦਾ ਜਿਹੜਾ ਡਾਟਾ ਹੈ ਉਹ ਹੈਕ ਕਰ ਲਿਆ ਗਿਆ ਤੇ ਹੁਣ ਕ੍ਰਿਪਟੋ ਕਰੰਸੀ ਦੇ ਵਿੱਚ 200 ਕਰੋੜ ਰੁਪਏ ਦੀ ਜਿਹੜੀ ਮੰਗ ਆ ਉਹ ਕੀਤੀ ਗਈ ਆ। ਇਹਨਾਂ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਪਰ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਰੁੱਖ ਕਰਦੇ ਹਾਂ ਰੂਪਨਗਰ ਦਾ, ਜਿੱਥੇ ਰੂਪਨਗਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ 4 ਗੈਂਗਸਟਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ, ਜਦੋਂ ਕਿ ਇਹਨਾਂ ਦਾ ਇੱਕ ਸਾਥੀ ਫਰਾਰ ਹੋਣ ਦੇ ਵਿੱਚ ਸਫਲ ਹੋ ਗਿਆ। ਐਸਐਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 26 ਨਵੰਬਰ ਨੂੰ ਐਸਪੀ ਮਨਿੰਦਰਵੀਰ ਸਿੰਘ ਅਤੇ ਡੀਐਸਪੀ ਰੂਪਨਗਰ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਸੀਆਈਏ ਰੂਪਨਗਰ ਦੇ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਦੀ ਟੀਮ ਵੱਲੋਂ ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ, ਸਤਵੀਰ ਸਿੰਘ ਉਰਫ ਸ਼ਮੀ ਅਤੇ ਬੇਅੰਤ ਸਿੰਘ ਨੂੰ 3 ਪਿਸਤੌਲਾਂ, 22 ਕਾਰਤੂਸਾਂ, 1 ਕਿਰਪਾਨ ਅਤੇ 12 ਲੋਹੇ ਦੀਆਂ ਰਾਡਾਂ ਸਮੇਤ ਕਾਬੂ ਕੀਤਾ। ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿੱਚ ਸਨ। ਕੁਲਦੀਪ ਸਿੰਘ ਕੈਰੀ, ਕੁਲਵਿੰਦਰ ਸਿੰਘ ਟਿੰਕਾ ਅਤੇ ਸਤਵੀਰ ਸਿੰਘ ਉਰਫ ਸ਼ਮੀ ਦੇ ਖਿਲਾਫ ਪਹਿਲਾਂ ਵੀ ਕੇਸ ਦਰਜ ਨੇ। ਮੁਲਜ਼ਮ ਇੱਕ ਵਿਅਕਤੀ ਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਫਰਾਰ ਹੋਏ ਸਨ। ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸਖਤੀ ਦੇ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਵੀ ਆਸ ਹੈ। ਗੱਲ ਕਰਦੇ ਹਾਂ ਦਿੱਲੀ ਏਮਸ ਦੇ ਬਾਰੇ। ਦਿੱਲੀ ਤੋਂ ਹੈਕਰਾਂ ਨੇ ਕਥਿਤ ਤੌਰ ਤੇ ਕ੍ਰਿਪਟੋ ਕਰੰਸੀ ਦੇ ਵਿੱਚ ਲਗਭਗ 200 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ਦਾ ਸਰਵਰ ਲਗਾਤਾਰ 6ਵੇਂ ਦਿਨ ਵੀ ਖਰਾਬ ਰਿਹਾ। ਅਧਿਕਾਰ ਸੂਤਰਾਂ ਨੇ ਦੱਸਿਆ ਹੈ ਕਿ ਸੰਨ ਲਾਏ ਜਾਣ ਦੇ ਇਸ ਮਾਮਲੇ ਦਾ ਪਤਾ ਮੰਗਲਵਾਰ ਰਾਤ ਨੂੰ ਲੱਗਿਆ ਸੀ। ਖਦਸ਼ਾ ਇਹ ਪ੍ਰਗਟਾਇਆ ਜਾ ਰਿਹਾ ਹੈ ਕਿ ਸੰਨ ਲਾਏ ਜਾਣ ਕਰਕੇ ਲਗਭਗ 4 ਕਰੋੜ ਮਰੀਜ਼ਾਂ ਤੋਂ ਵੱਧ ਦਾ ਡਾਟਾ ਜਿਹੜਾ ਉਹ ਪ੍ਰਭਾਵਿਤ ਹੋ ਸਕਦਾ ਹੈ। ਸਰਵਰ ਡਾਊਨ ਹੋਣ ਕਰਕੇ ਐਮਰਜੈਂਸੀ ਸੇਵਾਵਾਂ, ਮਰੀਜ਼ਾਂ ਦੀ ਦੇਖਭਾਲ, ਓਪੀਡੀ, ਭਰਤੀ ਮਰੀਜ਼ ਅਤੇ ਲੈਬੋਰਟਰੀਆਂ ਦੇ ਵਿੱਚ ਕਾਗਜ਼ੀ ਕਾਰਵਾਈ ਰਾਹੀਂ ਕੰਮ ਚਲਾਇਆ ਜਾ ਰਿਹਾ ਹੈ। ਇਹ ਹੈ ਮੋਦੀ ਸਾਹਿਬ ਦਾ ਡਿਜੀਟਲ ਇੰਡੀਆ, ਜਿਹਦੇ ਵਿੱਚ ਇੱਕ ਹਸਪਤਾਲ ਨੂੰ ਇਸ ਕਰਕੇ ਪਰੇਸ਼ਾਨੀਆਂ, ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹੈਕਰਾਂ ਨੇ ਹਸਪਤਾਲ ਦਾ, ਜਿਹੜਾ ਕਿ ਬਹੁਤ ਵੱਡਾ ਹਸਪਤਾਲ ਹੈ ਦਿੱਲੀ ਏਮਸ, ਉਹਦਾ ਜਿਹੜਾ ਡਾਟਾ ਉਹ ਚੋਰੀ ਕਰ ਲਿਆ, ਹੈਕ ਕਰ ਲਿਆ। ਹੁਣ ਲਗਭਗ 200 ਕਰੋੜ ਰੁਪਏ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੀ ਗੱਲ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚ ਸਿਖਰਲੀ ਅਦਾਲਤ ਦੇ ਵਿੱਚ ਜੱਜਾਂ ਦੀ ਨਿਯੁਕਤੀ ਦੇ ਲਈ ਕੋਲੀਜੀਅਮ ਵੱਲੋਂ ਜਿਹੜੇ ਸਿਫਾਰਸ਼ ਕੀਤੇ ਗਏ ਨਾਵਾਂ ਨੂੰ ਮਨਜ਼ੂਰੀ ਦੇਣ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਦੇਰੀ ਕੀਤੀ ਹੈ, ਉਹਦੇ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕੋਰਟ ਨੇ ਕਿਹਾ ਹੈ ਕਿ ਇਹ ਰਵੱਈਆ ਨਿਯੁਕਤੀ ਦੇ ਤਰੀਕੇ ਨੂੰ ਅਸਫਲ ਬਣਾਉਂਦਾ ਹੈ। ਜਸਟਿਸ ਐਸ.ਕੇ. ਕੌਲ ਤੇ ਜਸਟਿਸ ਏ.ਐਸ. ਓਕਾ ਦੇ ਬੈਂਚ ਨੇ ਕਿਹਾ ਹੈ ਕਿ ਸਮਾਂ ਸੀਮਾ ਦਾ ਪਾਲਣ ਸਰਕਾਰ ਨੂੰ ਕਰਨਾ ਪਊਗਾ। ਇਸੇ ਦੌਰਾਨ ਸੁਪਰੀਮ ਕੋਰਟ ਨੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਦੇ ਉਸ ਬਿਆਨ ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਸੁਪਰੀਮ ਕੋਰਟ ਦੇ ਕੋਲੀਜੀਅਮ ਨੂੰ ਲੱਗਦਾ ਹੈ ਕਿ ਸਰਕਾਰ ਉਹਨਾਂ ਦੀਆਂ ਸਿਫਾਰਸ਼ਾਂ ਰੋਕ ਕੇ ਬੈਠੀ ਹੈ, ਤਾਂ ਉਹ ਖੁਦ ਜੱਜਾਂ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਜਸਟਿਸ ਐਸ.ਕੇ. ਕੌਲ ਦੀ ਪ੍ਰਧਾਨਗੀ ਵਾਲੇ ਇੱਕ ਬੈਂਚ ਨੇ ਅਟਾਰਨੀ ਜਨਰਲ ਆਰ ਵੈਂਕਟਰਾਮਣੀ ਨੂੰ ਪੁੱਛਿਆ ਕਿ ਜਦੋਂ ਨਾ ਹੀ ਨਹੀਂ ਕਲੀਅਰ ਕੀਤੇ ਗਏ ਤਾਂ ਸਿਸਟਮ ਕੰਮ ਕਿਵੇਂ ਕਰੂਗਾ। ਅਸਲ ਦੇ ਵਿੱਚ ਹੁਣ ਕਿਰਨ ਰਿਜੀਜੂ ਸੁਪਰੀਮ ਕੋਰਟ ਤੋਂ ਵੱਡਾ ਬਣਨ ਨੂੰ ਫਿਰਦਾ ਹੈ, ਤੇ ਜਿਹੜਾ ਕਿਰਨ ਰਿਜੀਜੂ ਦਾ ਪ੍ਰਧਾਨ ਮੰਤਰੀ ਆ, ਉਹ ਤਾਂ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਵੱਡਾ ਮੰਨਦਾ ਹੀ ਇੱਕ ਤਰੀਕੇ ਦੇ ਨਾਲ। ਇਹ ਜਿਹੜੇ ਸਰਕਾਰ ਦੇ ਸਮਰਥਕ ਨੇ, ਉਹਨਾਂ ਦੀਆਂ ਅੱਖਾਂ ਤੇ ਹਾਲੇ ਵੀ ਸ਼ਾਇਦ ਜੇ ਬੱਝੀ ਪੱਟੀ ਨਾ ਖੁੱਲੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਔਖਾ ਹੋ ਜਾਣਾ, ਕਿਉਂਕਿ ਜਦੋਂ ਵਿਅਕਤੀ ਵਿਸ਼ੇਸ਼ ਸਿਸਟਮ ਤੋਂ ਵੱਡਾ ਹੋ ਜਾਵੇ ਤਾਂ ਉਹਦੇ ਜਿਹੜੇ ਨਤੀਜੇ ਨੇ ਉਹ ਭਾਰਤ ਨੇ ਪਹਿਲਾਂ ਵੀ ਭੁਗਤੇ ਨੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਭੁਗਤ ਸਕਦਾ ਹੈ। ਅਸਲ ਦੇ ਵਿੱਚ ਇਹ ਯਾਦ ਰੱਖਣ ਦੀ ਜ਼ਰੂਰਤ ਹੈ, ਜਿਹੜਾ ਕਾਨੂੰਨ ਮੰਤਰੀ ਹੈ ਕਿਰਨ ਰਿਜੀਜੂ, ਉਹ ਯਾਦ ਰੱਖੇ ਕਿ ਜਿਹੜਾ ਇਹ ਪ੍ਰਕਿਰਿਆ ਹੈ, ਉਹ ਬੇਸ਼ੱਕ ਕੋਲੀਜੀਅਮ ਜਾਰੀ ਜਿਹੜਾ ਸੁਪਰੀਮ ਕੋਰਟ ਆ, ਉਹ ਕੋਲੀਜੀਅਮ ਪ੍ਰਣਾਲੀ ਦਾ ਕੋਈ ਜ਼ਿਕਰ ਨਹੀਂ ਹੈ ਜਿਹੜਾ ਸਾਡਾ ਸਿਸਟਮ ਹੈ, ਪਰ ਇਹਦੇ ਵਿੱਚ ਕਈ ਸੋਧਾਂ ਕੀਤੀਆਂ ਗਈਆਂ। ਹੁਣ ਤੱਕ ਸੰਵਿਧਾਨ ਦੇ ਵਿੱਚ 105 ਸੋਧਾਂ ਹੋ ਚੁੱਕੀਆਂ ਤੇ ਸਿਖਰਲੀ ਅਦਾਲਤ ਨੇ ਆਪਣੇ ਇੱਕ ਫੈਸਲੇ ਰਾਹੀਂ ਕੋਲੀਜੀਅਮ ਦਾ ਪ੍ਰਬੰਧ ਜਿਹੜਾ ਉਹ ਸਥਾਪਿਤ ਕੀਤਾ ਸੀਗਾ। 1991 ਤੋਂ ਪਹਿਲਾਂ ਜੱਜਾਂ ਦੀਆਂ ਜਿਹੜੀਆਂ ਨਿਯੁਕਤੀਆਂ ਦੇ ਤਬਾਦਲੇ ਸੁਪਰੀਮ ਕੋਰਟ ਦੀ ਸਿਫਾਰਿਸ਼ ਤੇ ਕੀਤੇ ਜਾਂਦੇ ਸਨ, ਪਰ ਜਦੋਂ ਅਸਹਿਮਤੀ ਦਾ ਚੱਕਰ ਆ ਜਾਂਦਾ ਸੀ, ਫਿਰ ਸਰਕਾਰ ਦਾ ਫੈਸਲਾ ਆਖਰੀ ਹੁੰਦਾ ਸੀਗਾ। ਸੋ ਇਹਦੇ ਵਿੱਚ ਹੁਣ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਕਈ ਪਾਰਦਰਸ਼ਤਾਵਾਂ ਜਿਹੜੀਆਂ ਹੋਣੀਆਂ ਹੋਣ, ਉਹ ਕਰਨੀਆਂ ਪੈਣ ਕੋਲੀਜੀਅਮ ਦੇ ਵਿੱਚ ਜਾਂ ਇਹ ਸਿਸਟਮ ਦੇ ਵਿੱਚ। ਕੋਲੀਜੀਅਮ ਵੱਲੋਂ ਜਿਹੜੇ ਨਾਂ ਸੁਝਾਏ ਜਾਂਦੇ ਆ, ਉਹਨਾਂ ਦੇ ਉੱਤੇ ਮੋਹਰ ਲਾਉਣ ਦੇ ਵਿੱਚ ਸਰਕਾਰ ਅਕਸਰ ਦੇਰ ਕਰ ਦਿੰਦੀ ਹੈ। ਇਹ ਤੋਂ ਲੋਕਾਂ ਦੇ ਵਿੱਚ ਇਹ ਪ੍ਰਭਾਵ ਵੀ ਜਾਂਦਾ ਹੈ ਕਿ ਸਰਕਾਰ ਆਪਣੀ ਮਨਪਸੰਦ ਦੇ ਵਿਅਕਤੀਆਂ ਨੂੰ ਨਿਆਂਪਾਲਿਕਾ ਦੇ ਵਿੱਚ ਉੱਪਰਲੇ ਅਹੁਦਿਆਂ ਤੇ ਲਿਆਉਣਾ ਚਾਹੁੰਦੀ ਹੈ। ਹੁਣ ਇਸੇ ਮਾਮਲੇ ਦੇ ਵਿੱਚ ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਝਾਤ ਮਾਰੋਗੇ ਤਾਂ ਤੁਹਾਨੂੰ ਭਾਰਤ ਦਾ ਇੱਕ ਅਜਿਹਾ ਚੀਫ ਜਸਟਿਸ ਮਿਲ ਜੂਗਾ, ਜਿਨੇ ਕਈ ਅਹਿਮ ਮਸਲਿਆਂ, ਰਾਮ ਮੰਦਿਰ ਨਿਰਮਾਣ,
ਜਾਂ ਰਫੇਲ ਡੀਲ ਉੱਤੇ ਆਪਣੀਆਂ ਟਿੱਪਣੀਆਂ ਜਾਂ ਆਪਣੇ ਫੈਸਲੇ ਕੀਤੇ ਨੇ, ਤੇ ਬਾਅਦ ਦੇ ਵਿੱਚ ਉਹ ਕਿਵੇਂ ਰਾਜ ਸਭਾ ਭੇਜਿਆ ਗਿਆ। ਹੁਣ ਰਾਜ ਸਭਾ ਤਾਂ ਪਾਰਟੀਆਂ ਭੇਜਦੀਆਂ ਨਾ, ਰਾਜ ਸਭਾ ਤਾਂ ਬੰਦਾ ਕੋਈ ਆਪਣੇ ਆਪ ਤਾਂ ਚੱਲ ਕੇ ਜਾ ਨਹੀਂ ਸਕਦਾ, ਤੇ ਉਹਨੂੰ ਭੇਜਿਆ ਭਾਜਪਾ ਨੇ। ਹੁਣ ਪ੍ਰਭਾਵ ਤਾਂ ਇਹੀ ਜਾਊਗਾ ਨਾ ਕਿ ਉਹਨੇ ਪ੍ਰਭਾਵ ਕੀ ਪ੍ਰਤੱਖ ਹੋ ਜਾਊਗਾ ਨਾ ਕਿ ਉਹ ਬੰਦਾ ਭਾਜਪਾ ਦੇ ਪਸੰਦੀਦਾ ਫੈਸਲੇ ਕਰੀ ਗਿਆ, ਤੇ ਬਾਅਦ ਦੇ ਵਿੱਚ ਉਹਨੂੰ ਇਸ ਚੀਜ਼ ਦਾ ਲਾਹਾ ਮਿਲਿਆ। ਲਾਹਾ ਕੀ, ਉਹਨੇ ਜਿਹੜੇ ਲਾਲਚ ਵਾਸਤੇ ਕੰਮ ਕੀਤੇ ਤੇ ਖਬਰਾਂ ਸਹੀ ਕੀਤੇ ਜਾਂ ਗਲਤ ਕੀਤੇ, ਪਰ ਜਦੋਂ ਉਹ ਅਹੁਦਾ ਲੈ ਗਿਆ ਤਾਂ ਉਹਨੂੰ ਲੈ ਕੇ ਜਿਹੜੀਆਂ ਮਿੱਥਾਂ ਸੀਗੀਆਂ ਉਹ ਸੱਚ ਹੋ ਗਈਆਂ। ਹੁਣ ਆਪਣੀ ਮਨਪਸੰਦ ਦੇ ਵਿਅਕਤੀ ਜਦੋਂ ਸਰਕਾਰ ਲਾਉਂਦੀ ਹੈ ਤਾਂ ਨਿਆਂਪਾਲਿਕਾ ਦੇ ਵਿੱਚ ਇਹ ਪ੍ਰਭਾਵ ਜਾਂਦਾ, ਲੋਕਾਂ ਦੇ ਵਿੱਚ ਵੀ ਪ੍ਰਭਾਵ ਜਾਂਦਾ ਵੀ ਸਰਕਾਰ ਆਪਣੀ ਪਸੰਦ ਦੇ ਵਿਅਕਤੀਆਂ ਨੂੰ ਨਿਆਂਪਾਲਿਕਾ ਦੇ ਵਿੱਚ ਉੱਪਰਲੇ ਅਹੁਦਿਆਂ ਤੇ ਲਿਆਉਣਾ ਚਾਹੁੰਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਕੋਈ ਪ੍ਰਬੰਧ ਨੁਕਸ ਰਹਿਤ ਨਹੀਂ ਮੰਨਿਆ ਜਾ ਸਕਦਾ, ਪਰ ਚੀਫ ਜਸਟਿਸ ਡੀ ਵਾਈ ਚੰਦਰਚੂੜ ਦਾ ਤਰਕ ਵਾਜਬ ਹੈ ਕਿ ਨਿਆਂਪਾਲਿਕਾ ਦੇ ਸਾਰੇ ਵਫ਼ਾਦਾਰ ਸਿਪਾਹੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਨੇ, ਤੇ ਇਸ ਪ੍ਰਬੰਧ ਦੇ ਵਿੱਚ ਸਰਕਾਰ ਦਾ ਦਖਲ ਨਿਆਂਪਾਲਿਕਾ ਦੀਆਂ ਨਿਯੁਕਤੀਆਂ ਦੀਆਂ ਪ੍ਰਕਿਰਿਆ ਦੇ ਵਿੱਚ ਵਿਗਾੜ ਪੈਦਾ ਕਰੂਗਾ। ਸੋ ਅ, ਇਹ ਹੈ ਕਿ ਹੁਣ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਪਿਛਲੇ ਦਿਨੀ ਜਿਹੜਾ ਚੋਣ ਕਮਿਸ਼ਨਰ ਹੈ, ਉਹਨੂੰ ਲੈ ਕੇ ਵੀ ਵਿਵਾਦ ਹੋਇਆ ਕਿ ਕਿਵੇਂ ਰਾਤੋਂ ਰਾਤ ਮੁੱਖ ਚੋਣ ਕਮਿਸ਼ਨਰ ਆ ਜਿਹੜਾ ਭਾਰਤ ਦਾ, ਉਹਨੂੰ ਰਾਤੋਂ ਰਾਤ ਜਿਹੜਾ ਅੱਗੇ ਤੋਂ ਅੱਗੇ ਲਿਜਾਇਆ ਗਿਆ। ਇਸੇ ਤਰ੍ਹਾਂ ਦੀਆਂ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ ਜਦੋਂ ਸਰਕਾਰ ਨੇ ਆਪਣੀਆਂ ਜਿਹੜੀਆਂ ਪ੍ਰਭਾਵ ਕਹਿ ਲਓ ਜਾਂ ਆਪਣੀਆਂ ਪਾਵਰਾਂ ਦੀ ਵਰਤੋਂ ਕਰਦੇ ਹੋਏ ਸੀਬੀਆਈ ਦੇ ਡਾਇਰੈਕਟਰ ਨੂੰ ਰਾਤੋਂ ਰਾਤ ਬਦਲਤਾ ਸੀ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਨਿਯੁਕਤੀਆਂ ਨੇ ਜਿਹੜੀਆਂ ਬੇਸ਼ੱਕ ਕਰਨੀਆਂ ਤਾਂ ਸਰਕਾਰ ਨੇ ਹੁੰਦੀਆਂ, ਪਰ ਉਹਨਾਂ ਨੂੰ ਸਿਸਟਮ ਤੋਂ ਮਨਜ਼ੂਰੀ ਲੈਣੀ ਪੈਂਦੀ, ਯਾਨੀ ਕਿ ਉਹਨਾਂ ਦਾ ਨਿਯੁਕਤੀਆਂ ਦਾ ਵੀ ਇੱਕ ਪ੍ਰੋਸੈਸ ਹੈ, ਤੇ ਬਹੁਤ ਸਾਰੀਆਂ ਨਿਯੁਕਤੀਆਂ ਦੇ ਵਿੱਚ ਉਸ ਪ੍ਰੋਸੈਸ ਨੂੰ ਜਾਂ ਤਾਂ ਲਾਂਭੇ ਕਰ ਦਿੱਤਾ ਗਿਆ ਜਾਂ ਫਿਰ ਉਲਾਦ ਦਿੱਤਾ ਗਿਆ। ਸੋ ਇਸ ਕਰਕੇ ਕਿਰਨ ਰਿਜੀਜੂ ਦੀ ਹੁਣ ਕਾਫੀ ਆਲੋਚਨਾ ਹੋ ਰਹੀ ਹੈ ਕਿ ਉਹ ਬੰਦਾ ਜਿਹੜਾ ਕਿਰਨ ਰਿਜੀਜੂ ਹੈ, ਉਹ ਇਸ ਵੇਲੇ ਆਪਣੇ ਆਪ ਨੂੰ ਸਿਸਟਮ ਤੋਂ ਉੱਪਰ ਮੰਨੀ ਬੈਠਾ, ਜਦਕਿ ਕੁਲੀਜੀਅਮ ਦੀ ਸਥਾਪਨਾ ਜਾਂ ਕੁਲੀਜੀਅਮ ਤੋਂ ਬਾਅਦ ਜੇਕਰ ਕਿਸੇ ਨਾਂ ਤੇ ਸਹਿਮਤੀ ਹੈ ਤਾਂ ਸਰਕਾਰ ਦੀ ਰਾਏ ਜਾਂ ਸਰਕਾਰ ਕਿਹਨਾਂ ਦੇ ਨਾਂ ਰეკਮੈਂਡ ਕਰਦੀ ਹੈ, ਉਸ ਤੋਂ ਬਾਅਦ ਕੋਰਟ ਕਿਵੇਂ ਲੈਂਦਾ ਹੈ, ਤਾਂ ਇਹ ਸਾਰਾ ਇੱਕ ਸਿਸਟਮ ਹੈ। ਇਹ ਕਿਰਨ ਰਿਜੀਜੂ ਜਾਂ ਮੋਦੀ ਸਾਹਿਬ ਦੀ ਮਰਜ਼ੀ ਦੇ ਨਾਲ ਨਹੀਂ ਚੱਲ ਸਕਦਾ। ਪਿਛਲੇ ਦਿਨੀ ਹਰਿਆਣੇ ਤੋਂ ਇੱਕ ਖਬਰ ਆਈ ਸੀ ਕਿ ਭੁੱਖ ਦੇ ਨਾਲ ਮੌਤਾਂ ਦੇ ਬਾਰੇ ਇੱਕ ਚਰਚਾ ਹੋਈ ਸੀ ਇੱਕ ਰਿਪੋਰਟ ਦੇ ਵਿੱਚ, ਤਾਂ ਹੁਣ ਇੱਕ ਰਿਪੋਰਟ ਆਈ ਹੈ ਜਿਹਦੇ ਵਿੱਚ ਹਰਿਆਣਾ ਦੇ ਕੈਥਲ, ਕਰਨਾਲ, ਕੁਰੂਕਸ਼ੇਤਰ ਤੇ ਫਤਿਆਬਾਦ ਦੇ ਖੁੱਲ੍ਹੇ ਭੰਡਾਰਾਂ ਦੇ ਵਿੱਚ ਪਿਛਲੇ 4 ਸਾਲਾਂ ਦੇ ਦੌਰਾਨ 83,000 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਕਰੀਬ 45,000 ਮੀਟ੍ਰਿਕ ਟਨ ਕਣਕ ਖਰਾਬ ਹੋ ਗਈ, ਜਿਹਦੇ ਨਾਲ ਲੱਖਾਂ ਵਿਅਕਤੀਆਂ ਦਾ ਢਿੱਡ ਭਰਿਆ ਜਾ ਸਕਦਾ ਸੀ। ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਭ੍ਰਿਸ਼ਟਾਚਾਰ ਕਿੰਨਾ ਹੈ। ਇੱਥੋਂ ਇਹ ਵੀ ਪਤਾ ਲੱਗਦਾ ਕਿ ਜਿਹੜੇ ਸਬੰਧਤ ਏਜੰਸੀਆਂ ਦੇ ਕੰਮਕਾਰ ਕਰਨ ਦੇ ਤਰੀਕੇ ਨੇ ਉਹ ਕਿੰਨੇ ਮਾੜੇ ਨੇ। ਇੱਥੋਂ ਇਹ ਵੀ ਪਤਾ ਲੱਗਦਾ ਕਿ ਜਿਹੜੀ ਅਫਸਰਸ਼ਾਹੀ, ਭ੍ਰਿਸ਼ਟ ਅਫਸਰਸ਼ਾਹੀ ਤੇ ਸਰਕਾਰਾਂ ਦੇ ਵਿੱਚ ਭ੍ਰਿਸ਼ਟ ਮੰਤਰੀਆਂ, ਲਾਲਚੀ ਮੰਤਰੀਆਂ ਦਾ ਜਿਹੜਾ ਗੱਠਜੋੜ ਹੈ, ਉਹ ਕੱਲਾ ਖਰਾਬ ਹੀ ਨਹੀਂ ਕਰਦਾ, ਉਹ ਲੋਕਾਂ ਨੂੰ ਭੋਜਨ ਤੋਂ ਵਿਰਵੇ ਵੀ ਕਰਦਾ ਹੈ, ਵਾਂਝੇ ਵੀ ਕਰਦਾ ਹੈ। ਸੋ ਇੱਥੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਜਿਹੜੀ ਫਸਲ ਖਰੀਦਦੀ ਹੈ, ਉਹਨੂੰ ਸੰਭਾਲਦੀ ਕਿਵੇਂ ਹੈ, ਤੇ ਇਸ ਨੂੰ ਜਿਹੜੀ ਜ਼ਿੰਮੇਵਾਰੀ ਹੈ ਦੇਸ਼ ਦੇ ਵਿੱਚ ਭੁੱਖ ਨਾਲ ਮਰ ਰਹੇ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਏਜੰਸੀਆਂ ਦੀ ਹੈ, ਉਹ ਵੀ ਕਿਵੇਂ ਕੰਮ ਕਰਦੀਆਂ। ਸੋ ਹਰਿਆਣਾ ਦਾ ਜਿਹੜਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆ, ਉਹਦੇ ਵੱਲੋਂ ਜਿਹੜੀ ਜਾਂਚ ਆ ਉਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਸਿਸਟਮ ਕਮਜ਼ੋਰ ਤੇ ਜ਼ਰਜ਼ਰਾ ਹੋ ਚੁੱਕਿਆ ਹੈ, ਤੇ ਇਹਦਾ ਕਾਰਨ ਕੁਝ ਸਿਆਸਤਦਾਨਾਂ ਦਾ ਲਾਲਚ, ਕੁਝ ਅਫਸਰਾਂ ਦਾ ਲਾਲਚ ਤਾਂ ਹੈਗਾ ਹੀ ਹੈ। ਇਹਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਿਛਲੇ ਦਿਨੀ 43,000 ਕਰੋੜ ਰੁਪਏ ਦੀ ਕਣਕ ਅਜਿਹੀ ਹੈ ਜੋ ਨਿਲਾਮੀ ਰਾਹੀਂ ਵੇਚੀ ਜਾ ਸਕਦੀ ਹੈ, ਬਾਕੀ ਰਹਿੰਦੀ ਕਣਕ ਖਰਾਬ ਹੋ ਚੁੱਕੀ ਹੈ। ਸੋ ਇੱਕ ਪਾਸੇ ਭਾਰਤ ਦੇ ਵਿੱਚ ਸਰਕਾਰ ਮੰਨਦੀ ਹੈ ਕਿ 80 ਕਰੋੜ ਬੰਦਾ ਜਿਹੜਾ ਹੈ ਉਹ ਅਨਾਜ, ਮੁਫਤ ਮਿਲ ਰਿਹਾ ਅਨਾਜ ਤੇ ਨਿਰਭਰ ਹੈ। ਦੂਜੇ ਪਾਸੇ ਸਰਕਾਰ ਦੇ ਗੋਦਾਮਾਂ ਦੇ ਵਿੱਚ ਹੁਣ ਹਰਿਆਣੇ ਵਾਲਿਆਂ ਨੂੰ ਚਾਹੀਦੀ ਤਾਂ ਵਿਧਾਨ ਸਭਾ ਹੈ, ਮੰਗਦੇ ਤਾਂ ਵਿਧਾਨ ਸਭਾ ਹੈ, ਗਲ 'ਚ ਅੰਗੂਠਾ ਦਿੱਤਾ ਹੋਇਆ ਇਹਨਾਂ ਨੇ ਪੰਜਾਬ ਦੇ, ਤੇ ਹੁਣ ਤਾਂ ਅੱਜ ਆਪਾਂ ਖਬਰ ਸਾਂਝੀ ਕੀਤੀ ਹੈ ਕਿ ਇਹ ਰੇਲਵੇ ਸਟੇਸ਼ਨ ਨੂੰ ਲੈ ਕੇ ਵੀ ਇਹਨਾਂ ਦਾ ਜਿਹੜਾ ਇਤਰਾਜ਼ ਹੈ। ਇੱਕ ਪਾਸੇ ਇਹ ਜਿਹੜੀਆਂ ਇਹੋ ਜਿਹੀਆਂ ਪੰਜਾਬ ਦੇ ਨਾਲ ਸਾਜ਼ਿਸ਼ਾਂ ਕਰ ਰਹੇ ਨੇ, ਦੂਜੇ ਪਾਸੇ ਇਹਨਾਂ ਦੇ ਗਰੀਬ ਲੋਕ ਭੁੱਖੇ ਮਰ ਰਹੇ ਨੇ, ਤੇ ਹਜ਼ਾਰਾਂ 83,000 ਕਰੋੜ ਰੁਪਏ ਦੀ ਜਿਹੜੀ ਕਣਕ ਆ 45,000 ਮੀਟ੍ਰਿਕ ਟਨ ਉਹ ਖਰਾਬ ਹੋ ਗਈ। ਸੋ ਇਹ ਸਾਡੀ ਵਿਵਸਥਾ ਦਾ ਇੱਕ ਅਜਿਹਾ ਰੂਪ ਹੈ ਜਿਹੜਾ ਕਿ ਬੜਾ ਭੈੜਾ ਤੇ ਬੜਾ ਸੜਾਂਧ ਮਾਰਿਆ ਹੋਇਆ ਕਿ ਇੱਕ ਪਾਸੇ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਦੂਜੇ ਪਾਸੇ ਮੀਟ੍ਰਿਕ ਟਨ, ਲੱਖਾਂ ਮੀਟ੍ਰਿਕ ਟਨ ਜਿਹੜਾ ਅਨਾਜ ਹੈ ਉਹ ਗੋਦਾਮਾਂ ਦੇ ਵਿੱਚ ਸੜ ਰਿਹਾ। ਸੋ ਇੱਥੇ ਹੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ USA ਦਾ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ-ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਮਿਲਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ
ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।